ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਦਿਨ ਨੂੰ ਮਨਾ ਰਹੇ ਨੇ, ਸੈਲੀਬ੍ਰੇਟ ਕਰ ਰਹੇ ਨੇ। ਇਸ ਬਾਬਤ ਹੀ ਆਪਾਂ ਗੱਲਬਾਤ ਕਰਾਂਗੇ। ਸਟੂਡੀਓ ਦੇ ਵਿੱਚ ਤੁਸੀਂ ਵੀ ਜਿਹੜਾ ਉਹ ਆਪਣਾ ਕੌਮੈਂਟ, ਆਪਣੀ ਰਾਏ, ਆਪਣਾ ਸੁਝਾਅ ਦੱਸ ਸਕਦੇ ਹੋ ਕਿ ਤੁਸੀਂ ਕਿਵੇਂ ਸੈਲੀਬ੍ਰੇਟ ਕਰਦੇ ਹੋ, ਤੇ ਇਹਦੇ ਨਾਲ-ਨਾਲ ਇਹਨਾਂ ਦਿਨਾਂ ਦੇ ਵਿੱਚ ਕੀ ਤੁਹਾਡੀਆਂ ਤਰਜੀਹਾਂ ਹੁੰਦੀਆਂ ਨੇ, ਕਿਉਂ ਇਹਦੇ ਦਿਨ ਦੀ ਮਹੱਤਤਾ ਹੈ, ਕਿਉਂ ਇਹ ਦਿਨ ਚੁਣਿਆ ਗਿਆ ਹੈ, ਕੀ ਇਹਦੀ ਮਹੱਤਤਾ ਹੈ, ਇਸੇ ਬਾਬਤ ਆਪਾਂ ਗੱਲਬਾਤ ਕਰਾਂਗੇ। ਆਪਣੇ ਨਾਲ ਜੁੜੇ ਨੇ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਬਹੁਤ ਧੰਨਵਾਦ ਹੈ ਜੀ, ਜੀ, ਤੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ। ਜੀ ਸਤਿ ਸ਼੍ਰੀ ਜਿੱਦਾਂ ਅਕਾਲ। ਪ੍ਰਵੀਨ ਜੀ ਨੇ ਕਿਹਾ ਵੀ ਇਹ ਜਿਹੜਾ ਅੱਜ ਦਿਨ ਆ, ਉਹ ਅੱਜ ਛੁੱਟੀ ਆ। ਬਸ ਇਹ ਲੌਂਗ ਵੀਕਐਂਡ ਆ, ਜੀ, ਲੋਕਾਂ ਨੂੰ ਬਹੁਤਿਆਂ ਨੂੰ ਛੁੱਟੀਆਂ ਆ, 3-4 ਛੁੱਟੀਆਂ ਆ। ਜੀ, ਜੀ। ਪਰ ਜਿਹੜੇ ਹੁਣ ਜੇ ਕੋਈ ਸਾਨੂੰ ਪੁੱਛੇ ਤੁਹਾਨੂੰ ਛੁੱਟੀ ਨਹੀਂ ਆ, ਬ੍ਰੌਡਕਾਸਟਰ ਨੂੰ ਕੋਈ ਛੁੱਟੀ ਨਹੀਂ ਹੁੰਦੀ। ਜੀ, ਜੀ। ਜਿਨ੍ਹਾਂ ਨੇ ਬ੍ਰੌਡਕਾਸਟਰ ਦੀ ਲਾਈਫ ਦੇ ਵਿੱਚ ਪੈਰ ਰੱਖ ਲਿਆ ਨਾ, ਉਹਨਾਂ ਨੂੰ ਬਿਲਕੁਲ। 24 ਘੰਟੇ ਕੋਈ ਛੁੱਟੀ ਨਹੀਂ ਹੁੰਦੀ। ਜੀ, ਜੀ। ਸੋ ਇਸ ਕਰਕੇ ਅਸੀਂ ਤੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਵੈਸੇ ਸਾਨੂੰ ਛੁੱਟੀਆਂ ਘੱਟ ਹੁੰਦੀਆਂ। ਹੂੰ। ਸੋ ਜਦੋਂ ਅਸੀਂ ਵੀ ਕੰਮ ਕਰਦੇ ਸੀ, ਉਦੋਂ ਸਾਨੂੰ ਛੁੱਟੀਆਂ ਹੁੰਦੀਆਂ ਸੀਗੀਆਂ। ਜੀ, ਜੀ। ਉਦੋਂ ਕਈ ਵਾਰੀ ਨਾ ਮਹੱਤਤਾ ਦਾ ਨਹੀਂ ਪਤਾ ਹੁੰਦਾ ਸੀਗਾ ਬ੍ਰੌਡਕਾਸਟਰ ਦੀ, ਵੀ ਇਹ ਲੱਗੇ ਹੋਏ ਆ ਤੇ ਅਸੀਂ ਛੁੱਟੀਆਂ ਮਾਣ ਰਹੇ ਹਾਂ। ਹਾਂਜੀ, ਹਾਂਜੀ। ਅਸੀਂ ਘਰ ਬੈਠੇ ਹਾਂ। ਚਲੋ, ਜੀ। ਤੁਹਾਡਾ ਖਿਆਲ ਰੱਖਣਾ ਪੈਂਦਾ ਸਾਨੂੰ ਕਿ ਹੂੰ, ਤੁਸੀਂ ਬੋਰ ਨਾ ਹੋਵੋ। ਬਿਲਕੁਲ। ਜਿਸ ਤਰ੍ਹਾਂ ਤੁਸੀਂ ਕਿਹਾ, ਤੁਸੀਂ ਕਿਵੇਂ ਮਨਾ ਰਹੇ ਹੋ? ਹਾਂਜੀ, ਜਿੱਦਾਂ ਹੁਣ ਜੇ ਗੋਰਿਆਂ ਦੀ ਕਰੀਏ, ਗੋਰੇ ਕਿਵੇਂ ਮਨਾ ਰਹੇ ਆ? ਜੇ ਹਾਂਜੀ। ਕਿਸੇ ਨੂੰ ਐਕਸਪੀਰੀਅੰਸ ਹੈਗਾ ਅੱਜ ਵੀ ਗੋਰੇ ਕਿਵੇਂ ਮਨਾ ਰਹੇ ਆ, ਅੱਜ ਤੁਸੀਂ ਜ਼ਰੂਰ ਸਵੇਰੇ ਦੱਸਿਓ। ਆਪਣੇ ਟਰੈਕਿੰਗ 'ਚ ਦੱਸਿਆ ਤਾਂ ਸੀਗਾ ਜੀ ਕਿਵੇਂ ਮਨਾਉਂਦੇ ਆ। ਕਿੰਨੇ ਮਿਲੀਅਨ ਟਰਕੀਆਂ ਜਿਹੜੀਆਂ ਨੇ ਉਹ ਇੱਥੇ ਆਈਆਂ ਨੇ ਲੋਡ ਹੋ ਕੇ, ਮਤਲਬ ਟਰੱਕਿੰਗ ਇੰਡਸਟਰੀ ਦੇ ਲਿਹਾਜ਼ ਦੇ ਨਾਲ ਆਪਾਂ ਉਹ ਗੱਲ ਕੀਤੀ ਸੀਗੀ। ਤਾਂ ਤੁਸੀਂ ਦੇਖ ਲਓ ਹੁਣ ਗੋਰੇ ਕਿਵੇਂ ਮਨਾਉਂਦੇ ਆ। ਵਿਚਾਰੀਆਂ ਟਰਕੀਆਂ ਹੀ ਕਿਉਂ, ਵਿਚਾਰੀਆਂ ਟਰਕੀਆਂ ਦੀ ਜਾਨ ਨੂੰ ਹੀ ਖਤਰਾ ਹੁੰਦਾ ਆ। ਹਾਂਜੀ, ਪਰ ਚਲੋ, ਹਰ ਇੱਕ ਨੇ ਆਪੋ ਆਪਣੇ ਕਹਿੰਦੇ ਹੁੰਦੇ ਰੱਖੇ ਹੋਏ ਆ। ਜਿੱਦਾਂ ਹੁਣ ਜੇ ਉੱਥੇ ਚਲ ਜਾਈਏ ਜਿੱਥੋਂ ਆਏ ਆ, ਉੱਥੇ ਕੁੱਕੜ ਹੋ ਗਏ, ਜੋ ਹੱਥ ਆ ਗਿਆ ਵੱਢ ਲੈਂਦੇ। ਮੈਨੂੰ ਤਾਂ ਲੱਗਦਾ ਕੁੱਕੜ, ਬਟੇਰਾ, ਹੂੰ, ਹੂੰ। ਕੋਈ ਬੱਕਰੀ, ਕੋਈ ਛੇਲਾ, ਕੋਈ ਮੇਮਣਾ ਕੋਈ ਨਹੀਂ ਹਾਂਜੀ, ਛੱਡਿਆ ਜਾਂਦਾ। ਜੀ, ਜੀ। ਇਹਨਾਂ ਨੇ ਇੱਕ ਜਾਨਵਰ ਦਾ ਨਾਂ ਰੱਖਿਆ ਹੋਇਆ ਟਰਕੀ। ਟਰਕੀ ਵੱਢਣੀ ਹੈ। ਹੂੰ। ਸੋ ਹੋ ਸਕਦਾ ਹੋਰ ਲੋਕ ਹੋਰ ਵੀ ਖਾਂਦੇ ਹੋਣਗੇ, ਜ਼ਰੂਰੀ ਨਹੀਂ ਸਾਰੇ ਲੋਕ ਟਰਕੀ ਖਾਂਦੇ ਆ। ਹਾਂਜੀ, ਹਾਂਜੀ, ਬਿਲਕੁਲ। ਬਹੁਤ ਸਾਰੇ ਗੋਰੇ ਆ ਜਿਹੜੇ ਉਹ ਟਰਕੀ ਨਹੀਂ ਵੀ ਖਾਂਦੇ ਹੈਗੇ, ਹੂੰ, ਪਰ ਟ੍ਰੈਡੀਸ਼ਨ ਹੈ ਉਹਨਾਂ ਦੀ। ਹੂੰ। ਜਿੱਦਾਂ ਸਾਡੇ ਨੀ ਕਹਿ ਦਿੰਦੇ ਲੋਹੜੀ ਦੇ ਉੱਤੇ ਰਸ ਵਾਲੇ ਚੌਲ ਬਣਾਉਂਦੇ ਆ, ਜੀ, ਜੀ। ਲੋਹੜੀ ਦੇ ਉੱਤੇ ਜੀ ਉਹ ਅੱਗ ਬਾਲਦੇ ਆ, ਧੂਣੀ ਲਾਉਂਦੇ ਆ। ਸੋ ਹੂੰ, ਸਾਰੇ ਨਹੀਂ ਕਰਦੇ, ਸਾਰਿਆਂ ਨੂੰ ਬੁੱਤੇ ਨੂੰ ਪਤਾ ਨਹੀਂ ਹੁੰਦਾ। ਹੂੰ, ਹੂੰ। ਸੋ ਇਸ ਕੰਟਰੀ ਦੇ ਵਿੱਚ ਇਹ ਜਿਹੜੇ 2 ਕੁ 3 ਦਿਨ ਆ ਨਾ, ਜੀ। ਉਹਨੂੰ ਬਹੁਤ ਵੱਡਾ ਸੈਲੀਬ੍ਰੇਟ ਕੀਤਾ ਜਾਂਦਾ। 4th ਜੁਲਾਈ ਹੋ ਗਈ, ਥੈਂਕਸ ਗਿਵਿੰਗ ਹੋ ਗਈ, ਕ੍ਰਿਸਮਸ ਹੂੰ। ਹੋ ਗਈ। ਸੋ ਇਹਨਾਂ ਦਿਨਾਂ ਨੂੰ ਬਹੁਤ ਵੱਡੇ ਕਰਕੇ ਜਾਣਿਆ ਜਾਂਦਾ। ਲੌਂਗ ਵੀਕਐਂਡ ਵੀ ਹੁੰਦਾ ਆ। ਜੀ, ਜੀ। ਸੋ ਇਹਨਾਂ ਨੂੰ ਇਹ ਬਹੁਤ ਜ਼ਿਆਦਾ ਮਨਾਉਂਦੇ ਆ। ਸੋ ਜਿਹੜਾ ਵੀ ਕਾਰਨ ਸੀਗਾ, ਕਿਉਂਕਿ ਵੱਖ-ਵੱਖ ਰਾਏ ਬੜੀਆਂ ਹੈਗੀਆਂ ਆ, ਹੂੰ, ਹੂੰ, ਹੂੰ। ਇਸ ਕਰਕੇ ਮਨਾਉਂਦੇ ਆ, ਇਸ ਕਰਕੇ ਮਨਾਉਂਦੇ ਆ। ਜੀ। ਉਹ ਨੇਟਿਵ ਇੰਡੀਅਨ ਸੀਗੇ ਜਿਹੜੇ, ਉਹਨਾਂ ਦੇ ਨਾਲ ਇਹ ਫੂਡ ਨੂੰ ਸਾਂਝਾ ਕਰਦੇ ਹੈਗੇ ਆ। ਹੂੰ, ਹੂੰ। ਸੋ ਬਹੁਤ ਸਾਰੀਆਂ ਕਹਾਣੀਆਂ, ਸਟੋਰੀਆਂ ਹੈਗੀਆਂ, ਪਰ ਉਸ ਸਟੋਰੀਆਂ ਦੇ ਪਿੱਛੇ ਇੱਕ ਜਿਹੜਾ ਇਹਨਾਂ ਦਾ ਇਹ ਲੁਕਿਆ ਹੋਇਆ ਨਾ, ਜਿਹਨੂੰ ਹਜੇ ਵੀ ਇਹ ਮਨਾ ਰਹੇ ਆ, ਇਹ ਪਰਿਵਾਰ ਇਕੱਠੇ ਹੋਣੇ ਆ। ਜੀ, ਜੀ, ਬਿਲਕੁਲ। ਪਰਿਵਾਰਾਂ ਨੇ ਇਕੱਠੇ ਹੋ ਕੇ ਬੈਠਣਾ ਆ, ਹੂੰ। ਖਾਣਾ ਆ, ਪ੍ਰੇਅਰ ਕਰਨੀ ਆ, ਤੇ ਉਹ ਸ਼ਾਮ ਨੂੰ ਹੋਰ ਵੀ ਜਿੰਨੇ ਲੋਕ ਆਏ ਆ, ਬਾਹਰੋਂ ਆਏ, ਉਹਨਾਂ ਨੇ ਵੀ ਅਡੋਪਟ ਕੀਤਾ, ਉਹਨਾਂ ਨੇ ਵੀ ਇਹਨਾਂ ਚੀਜ਼ਾਂ ਦਾ। ਹੂੰ, ਹੂੰ, ਹੂੰ। ਸੋ ਕਹਿੰਦੇ ਜਿਹੜੀ ਚੰਗੀ ਚੀਜ਼ ਹੋਵੇ ਉਹਨੂੰ ਅਡੋਪਟ ਕਰ ਲੈਣਾ ਕਰ ਲੈਣਾ ਚਾਹੀਦਾ। ਚਾਹੀਦਾ ਹੈ। ਜੀ। ਤੇ ਜਿਹੜੀ ਕਿਸੇ ਦੀ ਬਿਲਕੁਲ ਪਰਸਨਲ ਹੋਵੇ, ਜਿਵੇਂ ਧਾਰਮਿਕ ਮਾਮਲੇ ਆ, ਕ੍ਰਿਸਮਸ ਆ, ਸੋ ਹੂੰ। ਉਹਨਾਂ ਤੋਂ ਤੁਸੀਂ ਲੱਤ ਨਾ ਹੀ ਪਾਓ ਤਾਂ ਠੀਕ ਹੈਗਾ ਆ। ਜੀ, ਜੀ। ਹਾਂ। ਜੀ, ਬਿਲਕੁਲ। ਤੇ ਬਾਕੀ ਇਹ ਵੀ ਗੱਲ ਹੈ ਕਿ ਜਿਹੜਾ ਇਹ ਦਿਨ ਆ ਨਾ, ਇਸ ਦਿਨ ਦੀ ਇਸ ਮੁਹਾਸ਼ਰੇ ਦੇ ਵਿੱਚ ਮਹੱਤਤਾ ਬਹੁਤ ਆ। ਪੁਰਾਣਾ ਤਿਉਹਾਰ ਹੈ ਇਹਨਾਂ ਦਾ, ਜਿਸ ਮੁਹਾਸ਼ਰੇ ਦੇ ਵਿੱਚ, ਜਿਸ ਸਮਾਜ ਦੇ ਵਿੱਚ ਆਪਾਂ ਰਹਿ ਰਹੇ ਹਾਂ। ਤੇ ਇਹਦਾ ਜਿਹੜਾ ਸੰਬੰਧ ਆ ਉਹ 16ਵੀਂ ਸਦੀ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਕਿ ਉਦੋਂ ਇਹ ਜਿਹੜਾ ਹੈਗਾ ਤਿਉਹਾਰ ਹੈ, ਉਦੋਂ ਪਹਿਲੀ ਵਾਰ ਮਨਾਇਆ ਗਿਆ ਸੀ 1621 ਦੇ ਵਿੱਚ। ਜੀ। ਪਰ ਇਹਦੇ ਨਾਲ ਇਹਦਾ ਜਿਹੜਾ ਅਸਲ ਪ੍ਰਭਾਵ ਜਿਹੜਾ ਲਿਆ ਜਾਂਦਾ, ਉਹ ਹੈ ਕਿ ਪ੍ਰਮਾਤਮਾ ਦਾ ਸ਼ੁਕਰਾਨਾ, ਉਹਨੂੰ ਹੂੰ। ਜੋ ਉਹਨੇ ਸਾਨੂੰ ਜ਼ਿੰਦਗੀ ਦੇ ਵਿੱਚ ਦਿੱਤੀਆਂ ਚੀਜ਼ਾਂ ਉਹਦੇ ਲਈ, ਜੋ ਉਹਨੇ ਸਾਡੀਆਂ ਫੇਵਰ ਕੀਤੀਆਂ ਉਹਦੇ ਲਈ। ਸੋ ਇੱਕ ਥੈਂਕਸ ਹੈ, ਇੱਕ ਰਿਗਾਰਡ ਹੈ ਉਹਦਾ, ਉਹਨੂੰ ਹਾਜ਼ਰ ਨਾਜ਼ਰ ਜਾਣ ਕੇ, ਜਿਵੇਂ ਆਪਾਂ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਦੇ ਹਾਂ, ਉਸ ਤਰੀਕੇ ਦੇ ਨਾਲ ਇਹ ਜਿਹੜੇ ਨੇ ਇਹਨਾਂ ਦਾ ਆਪਣਾ ਭਗਵਾਨ ਹੈ। ਜਿਸ ਧਰਮ ਨੂੰ ਵੀ, ਹਰ ਧਰਮ ਦਾ ਆਪਣਾ ਇੱਕ ਅਕਾਦਤ ਭੇਂਟ ਕਰਨ ਦਾ ਤਰੀਕਾ ਹੈ। ਤਾਂ ਉਹਨੂੰ ਇੱਕ ਉਹਦੀ ਜਿਹੜੇ ਬੈਨੀਫਿਟਸ ਨੇ, ਜਿਹੜੀਆਂ ਫੇਵਰਸ ਕੀਤੀਆਂ ਨੇ, ਉਹਨੂੰ ਐਕਨੋਲਜਮੈਂਟ ਕਰਨ ਦਾ ਇੱਕ ਗ੍ਰੇਟਫੁਲ ਤਰੀਕੇ ਦੇ ਨਾਲ ਜਿਹੜਾ ਇਹ ਤਿਉਹਾਰ ਥੈਂਕਸ ਗਿਵਿੰਗ ਮਨਾਇਆ ਜਾਂਦਾ ਹੈ। ਤੇ ਇਸ ਟਾਈਮ ਜਿਵੇਂ ਬਲਵਿੰਦਰ ਕੌਰ ਜੀ, ਇੱਥੇ ਆਮ ਹੀ ਆਪਾਂ ਦੇਖਿਆ ਕਿ ਜੋ ਫੈਮਿਲੀ ਸਟਰਕਚਰ ਹੈ ਉਹ ਕੁਛ ਹੋਰ ਹਿਸਾਬ ਦਾ ਹੈ।
ਤੇ ਹੂੰ, ਉਸ ਹਿਸਾਬ ਦੇ ਨਾਲ ਇਹਦੀ ਮਹੱਤਤਾ ਬਹੁਤ ਜ਼ਿਆਦਾ ਹੈ, ਕਿਉਂਕਿ ਪਰਿਵਾਰ ਇਕੱਠੇ ਹੁੰਦੇ ਨੇ, ਕੋਈ ਸਾਲ ਬਾਅਦ ਮਿਲਦਾ ਹੈ, ਕੋਈ 6 ਮਹੀਨਿਆਂ ਬਾਅਦ ਮਿਲਦਾ ਹੈ, ਕੋਈ 4 ਮਹੀਨਿਆਂ ਬਾਅਦ ਮਿਲਦਾ ਹੈ, ਕੋਈ ਕਿਵੇਂ, ਕੋਈ ਕਿਵੇਂ। ਬੱਚੇ ਕਈਆਂ ਦੇ ਦੂਰ ਪੜ੍ਹਦੇ ਨੇ, ਜੌਬ ਕਈ ਲੋਕ ਆਪਣੇ ਪਰਿਵਾਰ ਤੋਂ ਦੂਰ ਕਰਦੇ ਨੇ, ਤਾਂ ਉਦੋਂ ਫਿਰ ਇਹਨਾਂ ਦਿਨਾਂ ਦੇ ਵਿੱਚ ਨਵੰਬਰ ਦੇ ਇਸ ਦਿਨਾਂ ਨੂੰ ਉਹ ਉਡੀਕਦੇ ਰਹਿੰਦੇ ਨੇ ਕਿ ਇਹਨੂੰ ਆਪਾਂ ਕਿਵੇਂ ਇਕੱਠੇ ਹੋਈਏ। ਉਹਨਾਂ ਦੇ ਪ੍ਰੋਗਰਾਮ ਬਣਦੇ ਨੇ, ਫੈਮਿਲੀ ਜਿਹੜੇ ਵੀ WhatsApp ਗਰੁੱਪ ਅੱਜ-ਕੱਲ੍ਹ ਆਪਾਂ ਬਣੇ ਹੋਏ ਆ, ਉਹਦੇ ਵਿੱਚ ਉਹ ਆਪਦੀਆਂ ਸ਼ੇਅਰ ਕਰਦੇ ਨੇ ਕਿ ਆਪਣੇ ਆਹ ਪਲਾਨ ਹੈ। ਫਿਰ ਐਕਸਾਈਟ ਹੁੰਦੇ ਆ ਬੱਚੇ ਜਿਹੜੇ, ਕਿਉਂਕਿ ਉਹਨਾਂ ਨੂੰ ਛੁੱਟੀਆਂ ਤੇ ਨਾਲ-ਨਾਲ ਖਾਣ-ਪੀਣ ਦਾ ਲਾਹਾ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਇਹ ਜਿਹੜਾ ਇੰਜੋਏ ਕਰਦੇ ਨੇ ਇਹਨਾਂ ਦਿਨਾਂ ਦੇ ਵਿੱਚ। ਪਰ ਆਪਣੇ ਜਿਹੜੇ ਲੋਕ ਨੇ ਪੰਜਾਬੀ, ਉਹਨਾਂ ਨੇ ਆਪਣੇ ਤਰੀਕੇ ਈਜਾਦ ਕਰ ਲਏ ਇਸ ਨੂੰ ਸੈਲੀਬ੍ਰੇਟ ਕਰਨ ਦੇ ਲਈ। ਕੋਈ ਕਿਵੇਂ, ਕੋਈ ਕਿਵੇਂ, ਕੋਈ ਕਿਸ ਤਰ੍ਹਾਂ ਇਕੱਠੇ ਹੋ ਰਹੇ ਨੇ, ਕੋਈ ਕਿਸ ਤਰ੍ਹਾਂ ਇਕੱਠੇ ਹੋ ਰਹੇ ਨੇ, ਕੋਈ ਸੈਂਟਰ ਵੈਲੀ 'ਚ ਰਹਿ ਰਿਹਾ ਹੈ, ਕੋਈ ਕਿਸੇ ਪਾਸੇ ਰਹਿ ਰਿਹਾ, ਤਾਂ ਫਿਰ ਉਹ ਵੀ ਆਪੋ ਆਪਣੇ ਤਰੀਕਿਆਂ ਦੇ ਨਾਲ ਜਿਹੜਾ ਉਹ ਇਹਨੂੰ ਮਨਾਉਂਦੇ ਨੇ। ਦੂਜਾ ਇਹ ਹੈ ਕਿ ਇਸ ਦਿਨ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ ਅੱਗੇ ਆਉਣ ਵਾਲਾ ਜਿਹੜਾ ਸਮਾਂ, ਉਹ ਜਿਵੇਂ ਕ੍ਰਿਸਮਸ ਦਾ ਤੁਸੀਂ ਜ਼ਿਕਰ ਕੀਤਾ, ਉਵੇਂ ਉਹ ਦਿਨ ਜਿਹੜੇ ਆ ਰਹੇ ਨੇ, ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਹ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਇਨਸਾਨ ਨੂੰ ਖਾਸ ਕਰਕੇ ਉਹਨਾਂ ਦਿਨਾਂ ਦੇ ਲਈ ਉਹ ਉਡੀਕ ਕਰਦਾ ਜਦੋਂ ਉਹਨੂੰ ਲੱਗਦਾ ਹੋਵੇ ਕਿ ਯਾਰ ਆਪਣੇ ਮਿਲਣਗੇ। ਹੁਣ ਆਪਾਂ ਜਦੋਂ ਉੱਥੇ ਹੁੰਦੇ ਸੀ, ਆਪਾਂ ਕਹਿੰਦੇ ਸੀ ਕੀ ਥੈਂਕਸਗਿਵਿੰਗ ਕੀ ਹੈ, ਮਤਲਬ ਗੋਰਿਆਂ ਦਾ ਹੂੰ, ਤਿਉਹਾਰ ਆ। ਪਰ ਅਸਲ ਦੇ ਵਿੱਚ ਜਿਵੇਂ ਆਪਾਂ ਸ਼ੁਕਰਾਨਾ ਕਰਦੇ ਹਾਂ, ਆਪਣੇ ਸ਼ੁਕਰਾਨਾ ਕਰਨ ਦੇ ਢੰਗ ਕੁਛ ਹੋਰ ਹੋ ਸਕਦੇ ਨੇ, ਆਪਣਾ ਅਰਦਾਸ ਕਰਨ ਦਾ ਤਰੀਕਾ ਕੁਛ ਹੋਰ ਹੋ ਸਕਦਾ। ਪਰ ਇਹ ਕੁਦਰਤ ਨੂੰ ਮੰਨ ਕੇ ਕਿ ਹਾਂ, ਇਹਨੇ ਸਾਨੂੰ ਇੰਨਾ ਕੁਛ ਦਿੱਤਾ। ਮੈਨੂੰ ਇੱਕ ਕਹਾਣੀ ਯਾਦ ਆ ਗਈ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਜੀ, ਮੈਂ। ਜੀ, ਬਲਵਿੰਦਰ ਕੌਰ ਜੀ, ਇੱਕ ਦੁਕਾਨ ਤੇ 2 ਜਾਣੇ ਬੈਠੇ ਸੀ। ਇੱਕ ਉਹਦਾ ਦੁਕਾਨ ਦਾ ਮਾਲਕ ਤੇ ਇੱਕ ਉਹਦਾ ਕਰਿੰਦਾ। ਤੇ ਉਹ ਕਹਿੰਦਾ ਵੀ ਜਾ ਕੋਈ ਮੰਗਤਾ ਆਇਆ ਬਾਹਰ ਦੇ ਵਿੱਚ ਦਰਵਾਜ਼ੇ ਤੇ ਉਹ ਕਹਿੰਦਾ ਕਿ ਜਾ ਇਹਨੂੰ ਦੇ ਕੇ ਆ। ਤਾਂ ਉਹ ਕਹਿੰਦਾ ਨਹੀਂ, ਇਹ ਵਿਹਲੜ ਬੰਦਾ ਵਾ ਤੇ ਇਹਨੂੰ ₹50 ਦੇਣ ਦੀ ਜਾਂ ਮਿਸਾਲ ਦੇ ਤੌਰ ਤੇ ₹20 ਦੇਣ ਦੀ ਕੋਈ ਲੋੜ ਨਹੀਂ, ਇਹਨੂੰ ਆਪਾਂ 5-10 ਦੇ ਦਿੰਦੇ ਹਾਂ। ਉਹ ਕਹਿੰਦਾ ਨਹੀਂ ਯਾਰ, ਦੇ ਦੇ, ਕੁਛ ਨਹੀਂ ਹੁੰਦਾ, ਆਪਾਂ ਨੂੰ ਅਸੀਸ ਦੇਊਗਾ, ਆਪਣੇ ਲਈ ਦੁਆ ਕਰੂਗਾ। ਤਾਂ ਉਹ ਕਹਿੰਦਾ ਕਿ ਨਹੀਂ, ਇਹ ਹੱਕਦਾਰ ਨਹੀਂ ਹੈ, ਕਹਿੰਦਾ ਇਹ ਹੱਕਦਾਰ ਨਹੀਂ ਹੈ। ਅਸਲ ਦੇ ਵਿੱਚ ਕਹਿੰਦਾ ਇੱਕ ਬੀਬੀ ਆਉਂਦੀ ਆ, ਉਹਦੇ ਨਾਲ ਇੱਕ ਬੱਚਾ ਹੁੰਦਾ, ਉਹ ਵਿਚਾਰੇ ਹੱਕਦਾਰ ਆ, ਉਹਨਾਂ ਕੋਲੇ ਕੋਈ ਕੰਮਕਾਰ ਨਹੀਂ ਆ, ਉਹ ਬੱਚਾ ਛੋਟਾ, ਬੀਬੀ ਉਹ ਕੰਮ ਨਹੀਂ ਕਰ ਸਕਦੀ, ਤੇ ਉਹਨੂੰ ਆਪਾਂ ਦਿਆ ਕਰੀਏ, ਇਹਨੂੰ ਨਹੀਂ। ਉਹ ਕਹਿੰਦਾ ਨਹੀਂ, ਹੱਕਦਾਰ ਨੂੰ ਵੀ ਦਿਓ ਤੇ ਨਾ ਹੱਕਦਾਰ ਨੂੰ ਵੀ ਦਿਓ। ਉਹ ਕਹਿੰਦਾ ਕਿਉਂ? ਕਹਿੰਦਾ ਜਿਹੜਾ ਆਪਾਂ ਨੂੰ ਮਿਲ ਰਿਹਾ, ਕੀ ਆਪਾਂ ਉਹਦਾ ਹੱਕ ਅਦਾ ਕਰ ਰਹੇ ਹਾਂ ਸਾਰਾ? ਕੀ ਆਪਾਂ ਉਹਦਾ ਸ਼ੁਕਰਾਨਾ ਕਰਦੇ ਹਾਂ ਜਿੰਨਾ ਉਹਨੇ ਆਪਾਂ ਨੂੰ ਦਿੱਤਾ ਹੈ? ਸੋ ਇਸ ਕਰਕੇ ਕਹਿੰਦਾ ਕਿ ਤੁਹਾਨੂੰ ਮਿਲਦਾ ਰਵੇ ਤੇ ਤੁਸੀਂ ਉਹਦਾ, ਪ੍ਰਮਾਤਮਾ ਦਾ, ਉਸ ਤਾਕਤ ਦਾ, ਉਸ ਵਾਹਿਗੁਰੂ ਦਾ, ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਰਹੋ ਤੁਸੀਂ। ਦੂਜਿਆਂ ਦੀ ਮਦਦ ਦੇ ਰੂਪ ਦੇ ਵਿੱਚ, ਦੂਜਿਆਂ ਦੀ ਹੈਲਪ ਦੇ ਰੂਪ ਦੇ ਵਿੱਚ, ਦੂਜਿਆਂ ਨੂੰ ਫਾਈਨੈਂਸ਼ੀਅਲੀ। ਇਹ ਨਹੀਂ ਜ਼ਰੂਰੀ ਕਿ ਤੁਸੀਂ ਕਿਸੇ ਨੂੰ ਆਪਣਾ ਸਾਰਾ ਹੀ ਦੇਣਾ, ਪਰ ਜਿੰਨਾ ਵੀ ਬਣਦਾ ਸਰਦਾ ਤੁਸੀਂ ਦੇਣਾ। ਸੋ ਉਹ ਸ਼ੇਅਰ ਇੱਕ, ਕਰਨਾ, ਹਾਂ, ਸ਼ੇਅਰ ਕਰਨਾ ਬਸ। ਮੇਨ ਗੱਲ ਇਹੀ ਹੈ ਕਿ ਵੰਡ ਕੇ ਛਕਣਾ ਤੁਸੀਂ। ਸੋ ਇਸ ਭਾਵਨਾ, ਇਹ ਵੀ ਇੱਥੇ ਵੀ ਇਹੀ ਭਾਵਨਾ ਹੈ। ਪਰ ਇੱਥੇ ਇਹ ਹੈ ਕਿ ਇੱਥੋਂ ਦੇ ਸਮਾਜ ਦੇ ਹਿਸਾਬ ਦੇ ਨਾਲ ਲੋਕਾਂ ਕੋਲੇ ਭੱਜ ਨੱਸ ਦੀ ਜ਼ਿੰਦਗੀ ਇੰਨੀ ਤੇਜ਼ ਹੈ ਕਿ ਸਮਾਂ ਹੈ ਨੀਗਾ। ਕੰਮਕਾਰ ਦੇ ਤਰੀਕੇ, ਬੱਚਿਆਂ ਦੇ ਆਪਣੀਆਂ ਪੜ੍ਹਾਈਆਂ ਦੇ ਬੋਝ ਨੇ, ਹਰੇਕ ਕੰਮਕਾਰ ਬੰਦੇ ਦਾ ਆਪਦਾ, ਇੱਕ ਘਰ ਦੀ ਕਿਸ਼ਤ ਹੈ, ਗੱਡੀਆਂ ਦੀ ਕਿਸ਼ਤ ਹੈ, ਹੋਰ ਬਹੁਤ ਸਾਰੇ ਲੈਣ ਦੇਣ ਨੇ। ਸੋ ਜੀਵਨ ਦੀ ਚੱਕਰੀ ਜ਼ਿੰਦਗੀ ਦੀ, ਰੋਜ਼ਮर्रा ਦੀ ਜ਼ਿੰਦਗੀ ਏਡੀ ਤੇਜ਼ ਹੈ ਕਿ ਸੈਲੀਬ੍ਰੇਟ ਕਰਨ ਨੂੰ ਜਾਂ ਆਪਣਿਆਂ ਦੇ ਕੋਲ ਬੈਠਣ ਦਾ ਜਿਹੜਾ ਸਮਾਂ ਵਾ, ਉਹ ਬਹੁਤ ਘੱਟ ਮਿਲਦਾ। ਇਸ ਕਰਕੇ ਇਸ ਪੱਛਮ ਦੀ ਜ਼ਿੰਦਗੀ ਦੇ ਵਿੱਚ ਇੱਥੋਂ ਦੇ ਸਮਾਜ ਦੇ ਹਿਸਾਬ ਦੇ ਨਾਲ ਜੋ ਰਫ਼ਤਾਰ ਹੈ, ਉਸ ਹਿਸਾਬ ਦੇ ਨਾਲ ਇਹਦੀ ਅਹਿਮੀਅਤ ਬਹੁਤ ਜ਼ਿਆਦਾ ਆ। ਤੇ ਜਿਵੇਂ ਮੈਂ ਸ਼ੁਕਰਾਨੇ ਦੀ ਗੱਲ ਕੀਤੀ ਹੈ, ਤਾਂ ਇਹ ਲੋਕ ਸ਼ੁਕਰਾਨੇ ਵਜੋਂ ਹੀ ਗਿਣਦੇ ਨੇ ਕਿ ਜੋ ਆਪਾਂ ਨੂੰ ਪ੍ਰਮਾਤਮਾ ਨੇ ਦਿੱਤਾ, ਜੋ ਆਪਾਂ ਨੂੰ ਗੋਡ ਨੇ ਦਿੱਤਾ, ਉਹਦੇ ਲਈ ਆਪਾਂ ਉਹਦੇ ਗ੍ਰੇਟਫੁਲ ਹੋਈਏ, ਉਹਨੂੰ ਥੈਂਕਸ ਕਰੀਏ। ਤੇ ਇਸੇ ਕਰਕੇ ਜਿਹੜਾ ਉਹਦੀਆਂ ਜੋ ਮਿਲ ਰਿਹਾ, ਉਹਦੇ ਲਈ ਥੈਂਕਸ ਕਰਨ ਦੇ ਲਈ ਥੈਂਕਸਗਿਵਿੰਗ ਜਿਹੜੀ ਆ ਉਹ ਹੋਂਦ ਦੇ ਵਿੱਚ ਆਇਆ ਤਿਉਹਾਰ। ਜੀ। ਬਿਲਕੁਲ ਜੀ, ਉਹਨੇ ਨਾਂ ਹੀ ਏਦਾਂ ਦਾ ਰੱਖਿਆ, ਹੂੰ, ਥੈਂਕਸ ਹੂੰ। ਫॉर ਗਿਵਿੰਗ, ਪ੍ਰਮਾਤਮਾ ਦਾ ਸ਼ੁਕਰ ਕਰਦੇ, ਜਿਸ ਤਰ੍ਹਾਂ ਤੁਸੀਂ ਕਿਹਾ ਆ। ਜੀ, ਜੀ। ਤੇ ਚਲੋ, ਜਿਸ ਤਰ੍ਹਾਂ ਦੀ ਵੀ ਇਹਨਾਂ ਦੀ ਲਾਈਫ ਸੀਗੀ, ਉਹਨਾਂ ਨੇ ਇੱਕ ਟ੍ਰੈਡੀਸ਼ਨ ਬਣਾ ਲਈ ਆ ਹੂੰ, ਹੂੰ। ਕਿ ਜਿੱਥੇ ਵੀ ਆਪਾਂ ਰਹਿੰਦੇ ਆ ਨਾ, ਜੀ। ਕਲੋਜ਼ ਫੈਮਲੀਆਂ ਹੈ ਜਿਹੜੀਆਂ, ਹੂੰ, ਹੂੰ। ਇਮੀਡੀਏਟ ਫੈਮਲੀਆਂ ਆ, ਉਹ ਜ਼ਰੂਰ ਇਕੱਠੇ ਹੁੰਦੇ ਆ। ਜੀ। ਉਹ ਜ਼ਰੂਰ ਆਪਣਾ ਬੈਠਦੇ ਆ ਸ਼ਾਮ ਨੂੰ। ਖਾਣਾ ਹੀ ਨਹੀਂ ਹੁੰਦਾ, ਖਾਣਾ ਤਾਂ ਆਪਾਂ ਰੋਜ਼ ਖਾਂਦੇ ਆ, ਖਾਣਾ ਤੇ ਖਾ ਕੇ ਐਡੇ ਵੱਡੇ ਹੋਏ ਆ, ਹਾਂਜੀ। ਤਾਂ ਹੀ ਜੀਂਦੇ ਆ ਸਾਰੇ। ਹੂੰ। ਉਹਨਾਂ ਦਾ ਇੱਕ ਕਾਰਨ ਹੁੰਦਾ ਕਿ ਅਸੀਂ ਛੁੱਟੀਆਂ ਹੈਗੀਆਂ, ਭੱਜ ਦੇ ਨਾਲ ਸਾਲ 'ਚ ਇੱਕ ਵਾਰੀ ਇਕੱਠੇ ਜ਼ਰੂਰ ਹੋਣਾ ਆ। ਜੀ, ਜੀ। ਸੋ ਇਸੇ ਕਰਕੇ ਅੱਜ ਕੱਲ ਜਿਹੜਾ ਜਦੋਂ ਥੈਂਕਸਗਿਵਿੰਗ ਹੁੰਦੀ ਆ, ਸੜਕਾਂ ਤੇ ਇੱਕ ਦਿਨ ਪਹਿਲਾਂ, ਹੂੰ। ਥੈਂਕਸਗਿਵਿੰਗ ਤੋਂ ਇੱਕ ਦਿਨ ਪਹਿਲਾਂ ਸੜਕਾਂ ਤੇ ਰਸ਼, ਏਅਰਪੋਰਟਾਂ ਤੇ ਰਸ਼, ਹੂੰ। ਜਹਾਜ਼ਾਂ ਦੀਆਂ ਟਿਕਟਾਂ ਮਹਿੰਗੀਆਂ। ਹਾਂਜੀ, ਹਾਂਜੀ। ਜੇ ਕਿਤੇ ਕੋਈ ਜਹਾਜ਼ ਆ ਉਹ ਡਿਲੇ ਹੋ ਜਾਏ, ਫਿਰ ਤਾਂ ਹੂੰ। ਪੁੱਛੋ ਨਾ ਕਿ ਉੱਥੇ ਕਿੰਨਾ ਰਸ਼ ਵੱਧ ਜਾਂਦਾ ਹੈ।
ਜੀ, ਜੀ। ਸੋ ਇਹਨਾਂ ਲੋਕਾਂ ਨੇ ਇਹ ਇਸ ਤਰ੍ਹਾਂ ਸੈਲੀਬ੍ਰੇਟ ਕਰਦੇ ਆ। ਬਹੁਤ ਸਾਰੇ ਲੋਕ ਸ਼ਾਇਦ ਆਪਣੇ ਵੀ ਕਰਦੇ ਹੋਣਗੇ। ਤੁਸੀਂ ਵੀ ਆਪਣੀ ਗੱਲਬਾਤ ਸ਼ੇਅਰ ਕਰ ਸਕਦੇ ਆ ਜੇ ਤੁਸੀਂ ਕਰਦੇ ਆ ਤਾਂ। ਪਹਿਲਾਂ ਤਾਂ ਉਦਾਂ ਜਦੋਂ ਆਪਾਂ ਆਉਂਦੇ ਨਾ ਪੰਜਾਬ ਤੋਂ 2-4 ਸਾਲ ਪਤਾ ਹੀ ਨਹੀਂ ਲੱਗਦਾ ਕੀ ਇਲਬਲਾ ਆ। ਉਹ ਹਾਂਜੀ। ਪੈਰ ਲੱਗਣ ਦੇ ਵਿੱਚ ਹੀ ਨਿਕਲ ਜਾਂਦੇ ਆ ਸਾਡੇ, ਹਾਂਜੀ, ਹਾਂਜੀ, ਬਿਲਕੁਲ। ਕਿ ਸਾਡੇ ਪੈਰ ਜੰਮ ਜਾਣ। ਹੂੰ। ਤੇ ਹੁਣ ਜਿਹੜਾ ਆ ਉਹ ਸਟਾਈਲ ਬਦਲ ਗਿਆ, ਇੱਥੇ ਕੰਮਾਂ ਕਾਰਾਂ ਦਾ ਬਦਲ ਗਿਆ। ਪਹਿਲਾਂ ਜਦੋਂ ਅਸੀਂ ਆਏ ਆ ਉਦੋਂ ਤੋਂ ਲੈ ਕੇ ਜੀ। ਅ, ਕੰਮਕਾਰ ਬਹੁਤ ਹੁੰਦੇ ਸੀਗੇ। ਛੁੱਟੀ ਨਹੀਂ ਸੀ ਹੁੰਦੀ ਵੈਸੇ, ਉਹ ਇਸ ਦਿਨ ਨੂੰ ਵੀ ਕਿਹਾ ਜਾਂਦਾ ਸੀ ਵੀ ਜੇ ਕਿਸੇ ਨੇ ਕੰਮ ਕਰਨਾ ਤੇ ਕਰ ਲਓ। ਹੂੰ, ਹੂੰ, ਹੂੰ। ਸੋ ਜਿਹੜੇ ਲੋਕ, ਬਹੁਤੇ ਲੋਕ ਜਿਹੜੇ ਏਸ਼ੀਅਨ ਸੀਗੇ, ਜਿਹੜੇ ਇਹਨਾਂ ਦਿਨਾਂ ਨੂੰ ਸੈਲੀਬ੍ਰੇਟ ਨਹੀਂ ਕਰਦੇ ਸੀਗੇ ਨਾ, ਹੂੰ, ਹੂੰ। ਉਹ ਫਿਰ ਹੱਥ ਖੜਾ ਕਰ ਦਿੰਦੇ ਸੀ, ਮੈਂ ਕਰੂੰ ਹੂੰ, ਕੰਮ। ਹੂੰ। ਉਹ ਕਈ ਵਾਰੀ ਪੂਰੀ ਸ਼ਿਫਟ ਦੀ ਸ਼ਿਫਟ, ਕਿਉਂਕਿ ਅਸੀਂ ਜੇ ਕੈਲੀਫੋਰਨੀਆ 'ਚ ਰਹਿੰਦੇ ਹਾਂ ਤਾਂ ਇੱਥੇ ਏਸ਼ੀਅਨ ਹੀ ਜ਼ਿਆਦਾ ਆ ਬਹੁਤੇ, ਹਾਂਜੀ, ਹਾਂਜੀ, ਬਿਲਕੁਲ। ਏਸ਼ੀਆ ਤੋਂ ਆਏ ਹੋਏ ਆ। ਹੂੰ। ਤੇ ਕੁਛ ਮੈਕਸੀਕਨ ਹੁੰਦੇ ਸੀਗੇ, ਪਰ ਉਹ ਸ਼ਾਮ ਵੇਲੇ ਨਹੀਂ ਸੀ ਕੰਮ ਕਰਦੇ। ਉਹ ਕਹਿੰਦੇ ਸੀ ਇਸ ਦਿਨ ਤੇ ਸਾਡਾ ਦਿਨ ਆ ਤੇ ਅਸੀਂ ਹੈਗਾ ਜਾਣਾ। ਹੂੰ। ਸੋ ਕਈ ਇੱਕ ਸਾਲ ਕਈ ਪਤਾ ਹੀ ਨਹੀਂ ਲੱਗਦਾ ਹੈਗਾ, ਜਦੋਂ ਫਿਰ ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਜਾਂਦੇ ਆ ਤੇ ਕਈ ਫਿਰ ਏਦਾਂ ਹੀ ਮਨਾਉਣ ਲੱਗ ਪੈਂਦੇ ਆ ਇਹਨਾਂ ਅੰਗੇ, ਹੂੰ, ਹੂੰ, ਹੂੰ। ਕਿਉਂਕਿ ਉਹਨਾਂ ਬਿਲਕੁਲ। ਨੂੰ ਫਿਰ ਛੁੱਟੀ ਦਾ ਲਾਹਾ ਹੋਣ ਲੱਗ ਜਾਂਦਾ ਆ। ਹੂੰ। ਇਹ ਦਿਨ ਹੈਗਾ ਆ ਤੇ ਤੁਸੀਂ ਸਾਰੇ ਜਾਣੇ ਇਸ ਦਿਨ ਨੂੰ ਸੈਲੀਬ੍ਰੇਟ ਕਰ ਲਓ। ਢਲ ਜਾਂਦਾ ਨਾ ਬੰਦਾ ਹੌਲੀ-ਹੌਲੀ, ਜਿਹੋ ਹਾਂ, ਜਿਹੀ ਜ਼ਿੰਦਗੀ ਦੇ ਚੱਕਰ ਦੇ ਵਿੱਚ ਜਿਉਣ ਲੱਗ ਪੈਂਦਾ, ਉਵੇਂ ਢਲ ਜਾਂਦਾ ਹੌਲੀ-ਹੌਲੀ। ਜਿਹੜੀ ਜਿਹੜੀ ਗੱਲ ਚੰਗੀ ਆ ਨਾ, ਜਿਹੜੀ ਗੱਲ ਹੂੰ। ਤੁਹਾਨੂੰ ਲੱਗਦਾ ਆ ਵੀ ਉਹ ਤੁਹਾਡੇ ਲਈ, ਪਰਿਵਾਰ ਲਈ ਠੀਕ ਆ, ਹਾਂਜੀ। ਉਹ ਕੋਈ ਗੱਲ ਨਹੀਂ, ਉਸ ਦੀ ਤੁਸੀਂ ਰੀਸ ਕਰ ਲਈ। ਚਲੋ ਤੁਸੀਂ ਆਪਣਾ ਪਰਿਵਾਰ ਹੀ ਬੈਠਣਾ, ਤੁਸੀਂ ਕਿਹੜਾ ਚਰਚ ਨੂੰ ਚੱਲੇ ਆ। ਹੂੰ, 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 ਹੂੰ। ਤੁਸੀਂ ਆਪ ਹੀ ਪਰਿਵਾਰ ਬੈਠਣਾ ਆ। ਹੂੰ। ਬਹੁਤ ਸਾਰੇ ਲੋਕ ਤਾਂ ਏਦਾਂ ਵੀ ਹੈਗੇ ਆ ਵੀ ਉਹ ਕਿਉਂਕਿ ਕੰਮਾਂ ਕਾਰਾਂ ਵਾਲੇ ਆ ਸਾਰੇ, ਹਾਂਜੀ। ਉਹ ਤਾਂ ਫਿਰ ਪਾਟਲਕ ਦੀ ਤਰ੍ਹਾਂ ਇੱਕ ਜਗ੍ਹਾ ਚੁਣ ਲੈਂਦੇ ਆ। ਹੂੰ। ਪਾਟਲਕ ਦੀ ਤਰ੍ਹਾਂ ਕਰਦੇ ਹੈਗੇ ਆ ਕਿ ਤੂੰ ਆਹ ਬਣਾ ਲਿਆ, ਮੈਂ ਆਹ ਬਣਾ ਲਿਆ ਤੇ ਤੁਸੀਂ ਸਾਰਿਆਂ ਨੇ ਇਹ ਰਲ ਮਿਲ ਕੇ ਨਾ ਬੈਠ ਕੇ ਖਾ ਲਿਆ। ਜੀ, ਜੀ। ਉੱਥੇ ਕੀ ਹੁੰਦਾ, ਫਨ ਹੋ ਜਾਂਦਾ ਆ, ਹੂੰ। ਗੱਲਾਂ ਬਾਤਾਂ ਹੋ ਜਾਂਦੀਆਂ ਤੇ ਗੱਲਾਂ ਬਾਤਾਂ ਦੇ ਨਾਲ ਨਾਲ ਭਾਈ ਕਈ ਵਾਰੀ ਫਿਰ ਕਈ ਵਾਰੀ ਦੂਜਾ ਕੰਮ ਵੀ ਹੋ ਜਾਂਦਾ, ਜਿੱਥੇ ਫਿਰ ਦੁੱਧ ਤੇ ਪਾਣੀ ਨਹੀਂ ਹੁੰਦਾ ਇਕੱਲਾ ਪੀਣ ਲਈ। ਹਾਂਜੀ, ਹਾਂਜੀ, ਉਹ ਤਾਂ ਫਿਰ ਜਿਹੜੇ ਲੋਕ ਹਾਂ, ਕਿਸੇ ਤਰ੍ਹਾਂ ਦੀ ਚੀਜ਼ ਦੇ ਸ਼ੌਕੀਨ ਹੈ, ਫਿਰ ਉਹਨਾਂ ਨੇ ਆਪਣਾ ਫਨ ਕਰਨਾ ਹੁੰਦਾ। ਹਾਂ, ਜੀ। ਜਿੱਥੇ ਕੋਈ ਨਸ਼ੇ ਵਾਲੀ ਚੀਜ਼ ਆ, ਗੋਰਿਆਂ ਦੇ ਵੀ ਆ, ਹੂੰ। ਤੇ ਉੱਥੇ ਉਹ ਲੋਕ ਆ ਜਿਹੜੇ ਫਿਰ ਦੂਜਾ ਫਨ ਵੀ ਹੋ ਜਾਂਦਾ। ਹੂੰ। ਧੱਕਾ ਮੁੱਕੀ, ਜੀ। ਕੁਰਸੀਆਂ ਮਾਰਨੀਆਂ ਇੱਕ ਦੂਜੇ ਦੇ, ਇਹ ਸਾਰਾ ਨਾਲ ਨਾਲ ਹੀ ਚੱਲਦਾ ਆ। ਜੀ, ਜੀ, ਬਿਲਕੁਲ। ਇਕੱਲੇ ਹਾਂ, ਆਪਣੇ ਮੇਲਿਆਂ 'ਚ ਨਹੀਂ ਲੜਾਈਆਂ ਹੁੰਦੀਆਂ, ਇੱਧਰ ਵੀ ਹੋ ਜਾਂਦੀਆਂ। ਜਿੱਥੇ ਇਹ ਨਹੀਂ ਵੀ ਸਾਡੇ ਵਿਆਹ ਸ਼ਾਦੀਆਂ 'ਚ ਫੁੱਫੜ ਮਾਮੇ ਰੁੱਸਦੇ ਆ। ਰੁੱਸਦੇ, ਹਾਂਜੀ, ਹਾਂਜੀ। ਜੀ। ਇਹਨਾਂ ਦੇ ਵੀ ਜਿਹੜੀਆਂ ਨਾ ਏਦਾਂ ਇੰਨੇ ਇਕੱਠ ਦੇ ਵਿੱਚ, ਇੰਨੇ ਪਰਿਵਾਰਾਂ ਦੇ ਵਿੱਚ, ਹਾਂਜੀ। ਉੱਥੇ ਵੀ ਇਹਨਾਂ ਦੇ ਅੱਖ ਵਾਲ ਹੁੰਦੇ ਆ। ਹੂੰ। ਉੱਥੇ ਵੀ ਆਪਣਾ ਜਿਹੜਾ ਅੱਖ ਵਾਲੇ ਆ ਨਾ, ਕਈ ਵਾਰੀ ਕਈ ਥਾਈਂ ਕੱਢ ਲੈਂਦੇ ਆ। ਹੂੰ। ਸੋ ਇਹਨਾਂ ਦੀ ਟ੍ਰੈਡੀਸ਼ਨ ਜਿਹੜੀ ਆ ਉਹਦੇ ਨਾਲ ਨਾਲ ਸਾਡੇ ਵਾਲਾ ਕੰਮ ਵੀ ਚੱਲਦਾ ਆ। ਜੀ, ਜੀ। ਹਾਂ, ਤੇ ਆਪਣੇ ਵੀ ਹੋ ਜਾਂਦੀ ਆ, ਜਿਸ ਕੰਟਰੀ 'ਚ ਰਹਿੰਦੇ ਆ ਆਪਾਂ, ਜਿੱਥੇ ਚਲੋ ਸਾਡੇ ਤਾਂ ਦੂਜੇ ਸਾਡੇ ਆਪਣੇ ਕੰਮਾਂ ਦੇ ਵਿੱਚ ਹੀ ਹੋ ਜਾਂਦਾ ਕੁਛ ਨਾ ਕੁਛ। ਹੂੰ। ਹਾਂ, ਕੋਈ ਵਿਆਹ ਸ਼ਾਦੀ ਆ, ਕੋਈ ਜਨਮ ਦਿਨ ਆ, ਉੱਥੇ ਫਿਰ ਜਿੱਥੇ ਧੂਹ-ਧਾਹ ਹੁੰਦੀ ਆ, ਉੱਥੇ ਕੁਛ ਨਾ ਹੋ ਹੀ ਜਾਂਦਾ ਆ। ਹੂੰ। ਸੋ ਆਪਾਂ ਇਹਨਾਂ ਦੇ ਵੀ ਦੱਸਦੇ ਵੀ ਇਹਨਾਂ ਦੇ ਵੀ ਜਿਹੜਾ ਆ ਨਾ ਕੁਛ ਹੋਇਆ ਰਹਿੰਦਾ ਆ। ਜੀ, ਜੀ। ਹਾਂ, ਇਹ ਵੀ ਪਿੱਛੇ ਨਹੀਂ ਗੇ ਕਿਸੇ ਤੋਂ, ਹੂੰ, ਹੂੰ। ਹੁੰਦਾ ਆ। ਸੋ ਜੀ। ਆਪਣੇ ਤੁਸੀਂ ਜਿੰਨੇ ਸੁਣਦੇ ਆ, ਹੁਣ ਸੁਣ ਤਾਂ ਬਹੁਤ ਰਹੇ ਆ ਵੀ ਤੁਸੀਂ ਵੀ ਕੋਈ ਇਸ ਤਰ੍ਹਾਂ ਦਾ ਦਿਨ ਆ ਜਿਹੜਾ ਉਹ ਆਪਣੇ ਪਰਿਵਾਰ ਦੇ ਨਾਲ ਇਕੱਠੇ ਹੋ ਕੇ ਬਹਿੰਦੇ ਆ। ਸੋ ਉਹ ਆਪਣੇ ਇਕੱਠੇ ਹੋ ਕੇ ਬਹਿਣ ਦੀ ਆ, ਕਿਸ ਤਰ੍ਹਾਂ ਤੁਸੀਂ ਕਰਦੇ ਆ ਜਾਂ ਨਹੀਂ ਕਰਦੇ, ਉਹ ਜ਼ਰੂਰ ਤੁਸੀਂ ਸ਼ੇਅਰ ਕਰ ਲਓ ਤੇ ਕੀ ਤੁਸੀਂ ਵੀ ਇਸ ਚੀਜ਼ ਨੂੰ ਅਪਣਾਇਆ ਆ ਹੂੰ। ਜੀ। ਆਪਣੇ ਉਹਨਾਂ ਛੁੱਟੀਆਂ ਦੇ ਕਰਕੇ। ਹੂੰ। ਛੁੱਟੀਆਂ ਦਾ ਆ, ਕਈ ਜਗ੍ਹਾ ਤੇ ਛੁੱਟੀ ਅੱਜ ਦੀ ਆ ਇਕੱਲੀ, ਕੱਲ ਦੀ ਨਹੀਂ ਗੀ। ਹੂੰ, ਬੈਂਕਾਂ ਹੂੰ। ਖੁੱਲਣਗੀਆਂ, ਪੋਸਟ ਆਫਿਸ ਖੁੱਲਣਗੇ, ਕਈ ਜਗ੍ਹਾ ਤੇ ਇੱਕੋ ਹੀ ਹੁੰਦੀ ਆ। ਪਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨਾ, ਹੂੰ, ਹੂੰ। ਅਮਰੀਕਾ ਦੇ ਵਿੱਚ ਬਹੁਤਾ ਕੁਛ ਪ੍ਰਾਈਵੇਟ ਆ। ਜੀ, ਜੀ। ਇੱਥੇ ਸਿਰਫ ਤੇ 3-4 ਜਿਹੜੀਆਂ ਚੀਜ਼ਾਂ ਆ ਉਹ ਗਵਰਨਮੈਂਟ ਦੇ ਥੱਲੇ ਆ। ਬਹੁਤੀਆਂ ਚੀਜ਼ਾਂ ਜਿਹੜੀਆਂ ਉਹ ਪ੍ਰਾਈਵੇਟ ਆ। ਹੂੰ। ਸੋ ਕੁਛ ਕੁ ਲੋਕ ਜਿਨ੍ਹਾਂ ਦਾ ਸਰਦਾ ਆ ਉਹਨੀ ਬੰਦ ਕਰ ਲੈਣੇ ਆ, ਪਰ ਜਿਹੜੇ ਸਟੋਰ ਆ, ਜੀ। ਇਹਨਾਂ ਦਿਨਾਂ ਦੇ ਵਿੱਚ ਜਿਹੜੀ ਬਲੈਕ ਫਰਾਈਡੇ ਦੀ ਸੇਲ ਆ ਨਾ, ਬਹੁਤ ਲੱਗਦੀ ਆ। ਹੂੰ। ਉਹ ਸਾਰੇ ਸਾਲ ਜਿਹੜਾ ਕੁਛ ਨਹੀਂ ਵਿਕਿਆ ਹੁੰਦਾ ਨਾ, ਉਹ ਹੁਣ ਕੱਲ ਸਵੇਰ ਤੋਂ ਸ਼ੁਰੂ ਹੋ ਜਾਣਾ, ਅੱਜ ਰਾਤ ਤੋਂ। ਜੀ। ਹਾਂ, ਬੇਸ਼ੱਕ ਕੋਈ ਆਨਲਾਈਨ ਲੈਂਦਾ ਆ ਜਾਂ ਤੁਸੀਂ ਜਾ ਕੇ ਸ਼ਾਪਿੰਗ ਕਰਦੇ ਆ। ਗੋਰਿਆਂ ਦਾ ਤਾਂ ਇਹ ਆ ਨਾ, ਇੱਕ ਟ੍ਰੈਡੀਸ਼ਨ ਆ ਹੂੰ। ਵੀ ਇਹਨਾਂ ਨੇ ਇੱਕ ਚੀਜ਼ ਬਾਏ ਜ਼ਰੂਰ ਕਰਨੀ ਆ, ਕਿਉਂਕਿ ਇਹਨਾਂ ਦੀ ਸ਼ੁਰੂਆਤ ਹੁੰਦੀ ਆ। ਜੀ, ਜੀ।
ਹਾਂਜੀ, ਇੱਕ ਚੀਜ਼ ਨਹੀਂ ਲੈਣੀ ਆ, ਭਾਵੇਂ ਚਮਚਾ ਲੈ ਲੈਣ, ਭਾਵੇਂ ਰੁਮਾਲ ਲੈ ਲੈਣ, ਭਾਵੇਂ ਟਾਵਲ ਲੈ ਲੈਣ ਤੇ ਭਾਵੇਂ ਜ਼ਿਆਦਾ ਸਾਰੀ ਸ਼ਾਪਿੰਗ ਕਰ ਲੈਣ ਇਹ। ਕਿਉਂਕਿ ਇਹਨਾਂ ਦੀ ਆਪਣੀ ਟ੍ਰੈਡੀਸ਼ਨ ਆ, ਉਹ ਟ੍ਰੈਡੀਸ਼ਨ ਇਹਨਾਂ ਨੇ ਕਰਨੀ ਆ। ਤੇ ਉਸ ਤੋਂ ਅੱਗੇ ਫਿਰ ਸ਼ੁਰੂ ਹੁੰਦਾ ਕ੍ਰੈਡਿਟ ਕਾਰਡਾਂ ਦਾ ਕੰਮ। ਬਿਲਕੁਲ ਦੇਣਦਾਰੀਆਂ ਦਾ ਉਹ ਕੰਮ। ਫਿਰ ਕਸਾਈ ਜਾਣੇ ਆ, ਫਿਰ ਇਹਨਾਂ ਨੇ ਕਾਪੀਆਂ ਤੇ ਲਿਖ ਲੈਣੇ ਆ, ਮੇਰਾ ਉਹਨੂੰ ਗਿਫਟ ਦੇਣਾ, ਮੈਂ ਉਹਨੂੰ ਗਿਫਟ ਦੇਣਾ। ਵੈਸੇ ਉਹ ਵੀ ਲਿਖ ਲੈਂਦੇ ਜਿੱਦਾਂ ਅਸੀਂ ਨਹੀਂ ਕਰਦੇ ਵਿਆਹ ਸ਼ਾਦੀਆਂ ਦੇ ਵਿੱਚ, ਹਾਂਜੀ। ਕਿਹਨੇ ਕੀ ਦਿੱਤਾ ਸੀਗਾ। ਸੋ ਇਹ ਏਦਾਂ ਵੀ ਲਿਖ ਲੈਂਦੇ ਆ ਸਾਨੂੰ ਜਾਂ ਸਾਡੇ ਬੱਚੇ ਨੂੰ ਕੀ ਦਿੱਤਾ ਸੀਗਾ ਜੀ। ਸੋ ਉੱਥੇ ਵੀ ਇਹਨਾਂ ਦਾ ਬਹੁਤ ਕੁਝ ਹੈ ਜਿਹੜਾ ਨਾ ਉਹ ਚੱਲਦਾ ਆ। ਜੀ ਬਿਲਕੁਲ। ਤੇ 1941 ਦੇ ਵਿੱਚ ਇਹਨੂੰ ਅਮਰੀਕੀ ਕਾਂਗਰਸ ਨੇ ਮਾਨਤਾ ਦਿੱਤੀ ਸੀਗੀ, ਬਲਵਿੰਦਰ ਕੌਰ ਜੀ। ਤੇ ਉਸ ਤੋਂ ਬਾਅਦ ਇਹਨੂੰ ਅਮਰੀਕਾ ਦੇ ਵਿੱਚ ਤਾਂ ਕ੍ਰਿਸਮਸ ਦੇ ਬਰਾਬਰ ਦੀ ਮਹੱਤਤਾ ਜਿਹੜੀ ਆ ਉਹ ਇਸ ਦਿਨ ਨੂੰ ਦਿੱਤੀ ਗਈ ਹੈ। ਇਸ ਦਿਨ ਨੈਸ਼ਨਲ ਹੌਲੀਡੇ ਹੁੰਦੀ ਹੈ, ਥੈਂਕਸਗਿਵਿੰਗ ਵਾਲੇ ਦਿਨ। ਤੇ ਇਹ ਵੀ ਮੰਨਿਆ ਜਾਂਦਾ ਜਿਹੜੀ ਪਹਿਲਾਂ ਲੋਕ ਇਹਨਾਂ ਤਿਉਹਾਰਾਂ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਆਪਣੀਆਂ ਫਸਲਾਂ ਕੱਟਦੇ ਸੀਗੇ ਤੇ ਹਾਰਵੈਸਟ ਡੇ ਵੀ ਇਹਨੂੰ ਕਿਹਾ ਜਾਂਦਾ ਸੀਗਾ। ਹਾਰਵੈਸਟ ਡੇ ਵੀ ਬਹੁਤ ਹਾਂਜੀ, ਬਿਲਕੁਲ। ਹੋਇਆ ਕਿ ਜਦੋਂ ਇੰਗਲੈਂਡ ਜਾਂ ਕੋਲੋਨਿਸਟ ਜਿੱਥੇ ਵੀ ਉਹ ਕਲੋਨੀਅਰ ਗਏ, ਉੱਥੇ ਉਹਨਾਂ ਨੇ ਆਪੋ ਆਪਣੀਆਂ ਚੀਜ਼ਾਂ ਛੱਡੀਆਂ ਤੇ ਉੱਥੇ ਇੱਕ ਸਪੈਨਿਸ਼ ਜੰਗੀ ਜਹਾਜ਼ ਜਿਹਨੇ ਹਮਲਾ ਕਰਨਾ ਸੀ ਇੰਗਲੈਂਡ ਤੇ, ਉਹ ਕਹਿੰਦੇ ਵੀ ਡੁੱਬ ਗਿਆ। ਜਦੋਂ ਬ੍ਰਿਟਿਸ਼ ਦੇ ਵਿੱਚ ਜਾਣਕਾਰੀ ਪਹੁੰਚੀ ਤੇ ਉਹ ਕਹਿੰਦੇ ਵੀ ਚਲੋ ਸ਼ੁਕਰ ਹੈ ਖਤਰਾ ਟਲ ਗਿਆ ਤੇ ਟਰਕੀਆਂ ਪਕਾਓ। ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਕਿ ਆਪਣੇ ਘਰੇ ਜਿਹੜੇ ਮਤਲਬ ਨੋਨ ਵੈਜੀਟੇਰੀਅਨ ਨੇ ਤੇ ਕੋਈ ਖੁਸ਼ੀ ਦਾ ਆ ਗਿਆ ਦਿਨ ਤੇ ਉਹ ਕਹਿੰਦੇ ਵੀ ਚਲੋ ਬਣਾ ਲਓ ਫਲਾਨੀ ਚੀਜ਼, ਹਨਾ। ਤੋ ਉਹ ਚੀਜ਼ ਹੋਏ। ਉਸ ਤੋਂ ਫਿਰ ਉੱਥੋਂ ਇਹ ਦਿਨ ਦੇ ਉੱਤੇ ਜਿਹੜਾ ਟਰਕੀ ਬਣਾਉਣ ਦਾ ਜਿਹੜਾ ਪ੍ਰਚਲਨ ਹੈ ਜਾਂ ਕਹਿ ਲਈਏ ਰਵਾਇਤ ਹੈ ਇੱਕ, ਉਹ ਸ਼ੁਰੂ ਹੋ ਗਈ। ਤੇ ਅਮਰੀਕਾ ਦੇ ਵਿੱਚ ਤਾਂ ਇਹਦਾ ਮਤਲਬ ਇਸ ਤਰੀਕੇ ਦੇ ਨਾਲ ਮਹੱਤਤਾ ਇਸ ਦਿਨ ਦੀ ਕਿ ਲੋਕ ਵੀਕ ਤਾਂ ਡੇਢ ਵੀਕ ਪਹਿਲਾਂ ਹੀ ਇਸ ਦਿਨ ਦੀ ਐਕਸਾਈਟਮੈਂਟ ਨੂੰ ਲੈ ਕੇ ਪਹਿਲਾਂ ਹੀ ਪ੍ਰੋਗਰਾਮ ਬਣਾਉਣ ਲੱਗ ਪੈਂਦੇ ਆ ਕਿ ਆਪਾਂ ਫਲਾਨੀ ਥਾਂ ਜਾਣਾ ਹੈ, ਫਲਾਨੇ ਥਾਂ। ਤੁਹਾਨੂੰ ਤੁਸੀਂ ਦੇਖਦੇ ਹੋਵੋਗੇ ਅਕਸਰ ਹੀ ਪਾਰਕਾਂ 'ਚ ਜਾਂਦੇ ਹੋ ਨਾ ਤਾਂ ਉੱਥੇ ਉਹ ਜਿਹੜੇ ਆਪਾਂ ਜਿਵੇਂ ਆਪਾਂ ਤੰਦੂਰ ਕਹਿ ਦਿੰਦੇ ਨਾ, ਤੰਦੂਰ ਟਾਈਪ ਗ੍ਰਿਲ ਲੱਗੇ ਹੁੰਦੇ ਆ। ਤੇ ਉਹ ਮਤਲਬ ਤੁਸੀਂ ਪਾਰਕਾਂ 'ਚ ਜਾਓ ਜਿੱਥੇ ਵੀ ਕਿਤੇ ਟੂਰਿਸਟ ਸਪੌਟ ਆ ਤੇ ਇਸ ਟਾਈਮ ਤੁਹਾਨੂੰ ਉੱਥੇ ਥਾਂ ਨਹੀਂ ਮਿਲਣੀ। ਬਾਰਬੀਕਿਊ ਹੋ ਰਿਹਾ। ਹਾਂਜੀ, ਬਾਰਬੀਕਿਊ ਹੋ ਰਿਹਾ, ਬਿਲਕੁਲ। ਤੇ ਉਹ ਮਤਲਬ ਇੰਨੀ ਜ਼ਿਆਦਾ ਉਹ ਲੋਕ ਐਕਸਾਈਟਮੈਂਟ ਕਰਦੇ ਆ। ਜਿਹੜੇ ਮੈਕਸੀਕਨ ਲੋਕ ਆ ਇਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਇਹ ਆਪਣੇ ਵਾਂਗੂ ਜ਼ਿਆਦਾ ਲੋਕ ਇਕੱਠੇ ਰਹਿ ਕੇ ਖੁਸ਼ ਆ। ਮਤਲਬ 12 15 ਵੀ ਤੁਸੀਂ ਗਰੁੱਪ ਦੇਖਦੇ ਹੋਵੋਗੇ ਬਾਹਰ ਅੰਦਰ ਜਾਂਦੇ ਵੇ ਕਿ ਇਹ ਇਕੱਠੇ ਸੈਲੀਬ੍ਰੇਟ ਕਰਦੇ ਆ। ਜਿਹੜੇ ਦੂਜੇ ਆ ਉਹ ਕਈ ਵਾਰੀ 2 3 ਜਾਣੇ ਵੀ ਹੁੰਦੇ, ਕਈ ਵਾਰੀ ਇਕੱਲੇ ਵੀ ਆਪਦੀ ਮਸਤੀ ਦੇ ਵਿੱਚ ਤੁਸੀਂ ਬਾਹਰ ਅੰਦਰ ਦੇਖਦੇ ਆ ਕਿ ਮਸਤ ਆ ਬਸ ਆਪਦਾ ਖਾਣ ਪੀਣ ਪਾਰਕਾਂ ਦੇ ਵਿੱਚ ਜਾਂ ਕਿਤੇ ਹੋਰ ਟੂਰਿਸਟ ਸਪੌਟ ਦੇ ਉੱਤੇ ਤੁਸੀਂ ਵੱਖ ਵੰਨਗੀਆਂ ਦੇ ਲੋਕ ਵੇਖਦੇ ਆ। ਪੰਜਾਬੀ ਤੁਹਾਨੂੰ ਪਤਾ ਹੀ ਹੈ, ਫਿਰ ਪੰਜਾਬੀਆਂ ਦਾ ਆਪਣਾ ਇੱਕ ਤਰੀਕਾ ਹੈ। ਪੰਜਾਬੀ ਬੇਸ਼ੱਕ ਤਿਉਹਾਰ ਤਾਂ ਇਹਨਾਂ ਦਾ ਮਨਾਉਂਦੇ ਪਰ ਉਹਨਾਂ ਦਾ ਕਈ ਪਕੌੜਿਆਂ ਦੇ ਸ਼ੌਕੀਨ ਹੈ, ਕਈ ਮਿੱਠੇ ਦੇ ਸ਼ੌਕੀਨ ਹੈ। ਉਹ ਫਿਰ ਕਹਿੰਦੇ ਚਲੋ ਯਾਰ 10 ਜਾਣੇ ਇਕੱਠੇ ਹੋਏ ਆ, ਫਲਾਨੀ ਫੈਮਿਲੀ ਵਾਲੇ ਵੀ ਆ ਗਏ, ਫਲਾਨੀ ਵਾਲੇ ਵੀ ਆ ਗਏ ਤੇ ਉਹ ਆਪੋ ਆਪਣੀਆਂ ਚੀਜ਼ਾਂ ਜਿਵੇਂ ਆਪਣੇ ਖਾਣੇ ਪਕਾਉਣਿਆਂ 'ਚ ਬਣਦੀਆਂ, ਜੋ ਕੋਈ ਮਿੱਠੇ ਦੇ ਸ਼ੌਕੀਨ ਆ, ਕੋਈ ਪਕੌੜਿਆਂ ਦੇ, ਕੋਈ ਚਾਹ ਦੇ, ਕੋਈ ਕਿਵੇਂ, ਉਹ ਫਿਰ ਆਪਣੇ ਤਰੀਕੇ ਨਾਲ ਜਿਹੜਾ ਉਹ ਮਨਾਉਂਦੇ ਆ। ਪਰ ਇਸ ਦਿਨ ਦੇ ਵਿੱਚ ਇਹ ਹੈ ਕਿ ਇਸ ਤੋਂ ਬਾਅਦ ਜਿਹੜੇ ਬਰਫੀਲੇ ਇਲਾਕੇ ਆ ਉੱਥੇ ਤਾਂ ਲੱਗ ਜਾਂਦਾ ਕੰਮ ਨੂੰ, ਥੋੜ੍ਹੀ ਜਿਹੀ ਸਲੋਅ ਹੋ ਜਾਂਦਾ। ਮਤਲਬ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੇ ਕੈਲੀਫੋਰਨੀਆ ਵਰਗੇ ਇਲਾਕੇ ਆ ਉਹ ਕਹਿੰਦੇ ਵੀ ਹੁਣ ਕ੍ਰਿਸਮਿਸ ਤੇ ਖਰਚਾ ਵੀ ਕਰ ਬੈਠੇ ਆਪਾਂ ਤੇ ਥੈਂਕਸਗਿਵਿੰਗ ਤੇ ਵੀ ਗਿਫਟ ਭੇਜ ਲਏ ਆ। ਫਿਰ ਦੱਸਦੇ ਆ ਵੀ ਲੋਕ ਜ਼ੋਰ ਮਾਰਦੇ 2 3 ਮਹੀਨੇ ਕੰਮ ਨੂੰ ਚੰਗਾ ਤੇ ਮਾਰਚ ਅਪ੍ਰੈਲ ਤੱਕ ਫਿਰ ਜਿਵੇਂ ਤੁਸੀਂ ਕ੍ਰੈਡਿਟ ਕਾਰਡਾਂ ਦਾ ਜ਼ਿਕਰ ਕੀਤਾ ਨਾ, ਫਿਰ ਸੁਰਖਰੂ ਹੁੰਦੇ ਆ ਦੇਣਦਾਰੀਆਂ ਤੋਂ। ਜੀ ਬਿਲਕੁਲ ਬਹੁਤ ਕੁਛ ਹੈ ਨਾ ਜੀ, ਇੱਕ ਟ੍ਰੈਡੀਸ਼ਨ ਦੇ ਨਾਲ ਬਹੁਤਾ ਕੁਛ ਨਾਲ ਦੀ ਨਾਲ ਨਾ ਰਲਿਆ ਹੁੰਦਾ ਆ। ਹਾਂਜੀ ਬਿਲਕੁਲ। ਜਿੱਦਾਂ ਸਾਡੇ ਵੀ ਕਈ ਟ੍ਰੈਡੀਸ਼ਨਾਂ ਹੈਗੀਆਂ, ਇੱਕ ਦੇ ਨਾਲ ਦੂਜੀ ਰਲੀ ਆ, ਤੀਜੀ ਰਲੀ ਆ। ਸੋ ਇੱਕ ਤੋਂ ਬਾਅਦ ਜਿਹੜੀਆਂ ਦੂਜੀਆਂ ਗੱਲਾਂ ਬਾਤਾਂ ਹੈ ਨਾ ਉਹ ਰਲਦੀਆਂ ਇਹਨਾਂ ਦੇ ਵੀ ਇਸ ਤਰ੍ਹਾਂ ਹੀ ਆ। ਇਕੱਲਾ ਖਾਣ ਪੀਣ ਨਹੀਂ, ਹੁਣ ਤੁਹਾਨੂੰ ਬਲੈਕ ਫਰਾਈਡੇ ਦਾ ਦੱਸਿਆ, ਕੱਲ ਨੂੰ ਤੁਸੀਂ ਅੱਗੇ ਪਹਿਲਾਂ ਹੁਣ ਕੀ ਹੈਗਾ ਆ, ਹੁਣ ਤੇ ਆਨਲਾਈਨ ਬਹੁਤਾ ਕੁਛ ਹੋ ਗਿਆ ਨਾ। ਜੀ ਪਹਿਲਾਂ ਤੇ ਜਿੱਦਾਂ ਅੱਜ ਕੱਲ ਨੂੰ ਸੇਲ ਲੱਗਣੀ ਨਾ ਰਾਤ ਨੂੰ, ਹਾਂਜੀ, ਤੇ ਉਹ ਕੀ ਹੁੰਦਾ ਸੀਗਾ, ਇੱਕ ਰਾਤ ਪਹਿਲਾਂ ਹੀ ਲੋਕੀ ਲਾਈਨਾਂ 'ਚ ਲੱਗ ਜਾਂਦੇ ਸੀਗੇ ਜੀ। ਨਾਲ ਹੀ ਬਲੈਂਕਟ ਹੋਣੇ, ਕਈਆਂ ਨੇ ਉੱਥੇ ਟੈਂਟ ਹੀ ਲਾਏ ਹੋਣੇ, ਲਾਈਨ 'ਚ ਲੱਗਣਾ ਪੈਂਦਾ ਸੀਗਾ। ਸੋ ਪਹਿਲਾਂ ਲੋਕੀ ਇਸ ਤਰ੍ਹਾਂ ਕਰਦੇ ਹੁੰਦੇ ਸੀਗੇ ਇੱਥੇ। ਤੇ ਹੁਣ ਤੇ ਇਸ ਤਰ੍ਹਾਂ ਤੇ ਨਹੀਂ, ਪਰ ਵੈਸੇ ਜਿਨ੍ਹਾਂ ਨੇ ਜਾਣਾ ਆ, ਜਿਨ੍ਹਾਂ ਨੇ ਕੋਈ ਚੀਜ਼ ਦੇਖ ਕੇ ਲੈਣੀ ਆ, ਜਾਂ ਜਿਨ੍ਹਾਂ ਦੇ ਕੋਲ ਕੋਈ ਟਾਈਮ ਹੈਗਾ ਆ, ਜਿਨ੍ਹਾਂ ਨੂੰ ਸ਼ੌਂਕ ਹੈ ਇਸ ਚੀਜ਼ ਦਾ, ਉਹ ਜਾਂਦੇ ਆ। ਹਜੇ ਵੀ ਅਰਲੀ ਜਾਂਦੇ ਆ, ਸਵੇਰੇ ਉੱਠ ਕੇ ਜਾਂਦੇ ਆ। ਕੌਫੀ ਵੀ ਬਾਹਰੋਂ ਹੀ ਲੈਂਦੇ ਆ ਉਹ।
ਇੰਨਾ ਕੁ ਹਾਂਜੀ। ਟਾਈਮ ਵੀ ਨਹੀਂ ਹੁੰਦਾ ਉਹਨਾਂ ਦੇ ਕੋਲ। ਜੀ, ਜੀ। ਬਾਕੀ ਜਿਹੜਾ ਨਾ ਬ੍ਰੇਕਫਾਸਟ ਉਹ ਘਰ ਆਣ ਕੇ ਵਾਪਸ ਕਰਦੇ ਆ, ਕਿਉਂਕਿ ਸਟੋਰ ਪਹਿਲਾਂ ਹੀ ਖੁੱਲ ਜਾਂਦੇ ਆ। ਹਾਂਜੀ, ਹਾਂਜੀ, ਬਿਲਕੁਲ। ਹਾਂ, ਸਟੋਰ ਬਹੁਤ ਅਰਲੀ ਖੁੱਲ ਜਾਂਦੇ ਆ ਤੇ ਜਿਹੜਾ ਇਹਨਾਂ ਚੀਜ਼ਾਂ ਦੇ ਨਾ ਨੁਕਸਾਨ ਵੀ ਬਹੁਤ ਸੀਗੇ, ਬਹੁਤ ਹੂੰ। ਨੁਕਸਾਨ ਸੀਗੇ। ਉਸੋਂ ਆਣ ਕੇ ਗੱਲ ਕਰਦੇ ਆ, ਆਪਾਂ ਇੱਕ ਬ੍ਰੇਕ ਬ੍ਰੇਕ ਦੇ ਲੈ ਲਈ ਰੁਕ ਲੈਂਦੇ ਆ। ਜੀ। ਉਹਦੇ ਵਿੱਚ ਵੀ ਜਿਹੜੇ ਕੰਮ ਕਰਨ ਵਾਲੇ ਆ, ਉਹ ਵਿਚਾਰੇ ਬਹੁਤ ਤੰਗ ਹੁੰਦੇ ਸੀਗੇ। ਪਿਛਲੇ ਕੁਝ ਸਾਲਾਂ ਦੀਆਂ ਗੱਲਾਂ ਆ ਤੇ ਆਪਾਂ ਲੈ ਲੈਂਦੇ ਇੱਕ ਬ੍ਰੇਕ, ਬ੍ਰੇਕ ਜੀ। ਤੋਂ ਬਾਅਦ ਆਉਂਦੇ ਆ ਵਾਪਸ। ਸਤਿ ਸ਼੍ਰੀ ਅਕਾਲ, ਮੈਂ ਹਾਂ ਅਰਪਿਤ ਸਿੰਘ from Portland ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਥੈਂਕਸ ਗਿਵਿੰਗ ਦੇ ਜਿਹੜੇ ਦਿਨ ਨੇ, ਜਿਹੜੀਆਂ ਹੌਲੀਡੇਜ਼ ਨੇ, ਜਿਹੜੀਆਂ ਛੁੱਟੀਆਂ ਨੇ, ਉਹਨਾਂ ਨੂੰ ਲੋਕ ਕਿਸ ਤਰੀਕੇ ਦੇ ਨਾਲ ਸੈਲੀਬ੍ਰੇਟ ਕਰ ਰਹੇ ਨੇ। ਤੁਸੀਂ ਕਿਵੇਂ ਸੈਲੀਬ੍ਰੇਟ ਕਰਦੇ ਹੋ? ਤੁਸੀਂ ਵੀ ਆਪਣਾ ਜਿਹੜਾ ਸੈਲੀਬ੍ਰੇਸ਼ਨ ਆ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਇੱਕ ਵਾਰ ਫਿਰ ਤੋਂ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਹੈ ਜੀ। ਜੀ ਤੇ ਸਰੋਤਿਓ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਆ। ਤੇ ਪ੍ਰਵੀਨ ਜੀ ਨੇ ਤੁਹਾਨੂੰ ਪੁੱਛਿਆ ਕਿ ਤੁਸੀਂ ਕਿਵੇਂ ਸੈਲੀਬ੍ਰੇਟ ਕਰਦੇ ਹੋ। ਮੇਰਾ ਖਿਆਲ ਆ ਜੀ ਜੀ ਵੀ ਬਹੁਤ ਘੱਟ ਲੋਕ ਹੈ ਜਿਹੜੇ ਉਹ ਕਰਦੇ ਆ। ਹਾਂਜੀ। ਬਸ ਇਹ ਜਿਹੜੀ ਆ ਸਾਫ ਸਫਾਈ ਚੱਲਦੀ ਹੋਣੀ ਆ, ਉਹ ਹੂੰ ਰੈਗੂਲਰ ਲਾਈਫ ਹੈ ਜਿਹੜੀ ਉਹ ਚੱਲਦੀ ਹੋਣੀ ਆ। ਨਿਆਣਿਆਂ ਨੂੰ ਛੁੱਟੀਆਂ, ਜੀ ਨਿਆਣਿਆਂ ਨੇ ਚੀਕ ਛੇੜਾ ਪਾਇਆ ਹੋਣਾ। ਕਈ ਵਾਰੀ ਤਾਂ ਏਦਾਂ ਵੀ ਹੁੰਦੀ ਹੈ ਨਾ, ਹੂੰ ਜਿਹੜੇ ਨਿਆਣੇ ਘਰ ਆ ਨਾ, ਨੂੰ ਮਿੱਟੀ ਹੇਠਲੀ ਉੱਪਰ ਆ ਜਾਂਦੀ ਕਈਆਂ ਦੀ। ਨਿਆਣਿਆਂ ਦੀ ਰੌਣਕ ਵੀ ਆ ਆਪਣੀ, ਤੇ ਨਿਆਣਿਆਂ ਦਾ ਹਾਂ, ਕੜਮੱਸ ਵੀ ਹੈ, ਗੱਲਾਂ ਦੋਨੇ ਹੀ ਹੈ। ਕੜਮਾਸ ਵੀ ਹੈਗਾ, ਕਿਉਂਕਿ ਹਾਂਜੀ। ਉਹ ਯੂਜ਼ਡ ਟੂ ਹੋ ਜਾਂਦੇ ਨਾ। ਨਿਆਣੇ ਰੋਜ਼ ਸਕੂਲ ਚਲੇ ਜਾਂਦੇ ਆ, ਹੂੰ ਆਪ ਕੰਮਾਂ ਤੇ ਤੁਰ ਜਾਂਦੇ ਆ, ਤੇ ਉਹ ਜੀ ਫਿਰ ਜਦੋਂ ਛੁੱਟੀਆਂ ਦੇ ਵਿੱਚ ਉਹ ਕੜਮਾਸ ਪੈਂਦਾ ਆ, ਹੂੰ ਫਿਰ ਉਹਦੇ ਕਰਕੇ ਨਾ ਕਈਆਂ ਨੂੰ ਇਹ ਹੋ ਜਾਂਦਾ ਹੁੰਦਾ, ਉਹ ਨਿਆਣੇ ਸਾਹਮਣੇ ਬੜੀ ਔਖੇ, ਬਹੁਤ ਰੌਲਾ ਗੋਲਾ ਆ। ਹਾਂਜੀ ਹਾਂਜੀ ਸੋ ਬਿਲਕੁਲ। ਖੁਸ਼ੀ ਦੇ ਨਾਲ ਜਿਹੜੇ ਆ ਨਾ, ਇਹ ਕੋਈ ਵੀ ਦਿਨ ਹੁੰਦਾ ਆ, ਹੂੰ ਖੁਸ਼ੀ ਦੇ ਨਾਲ ਉਹ ਕਰਿਆ ਕਰੋ। ਬਾਕੀ ਇਹੀ ਜਿਹੜੀਆਂ ਖੁਸ਼ੀਆਂ ਤੇ ਗਮੀਆਂ ਆ ਨਾ, ਉਹ ਆਉਂਦੀਆਂ ਰਹਿੰਦੀਆਂ ਆ। ਹੂੰ ਹੂੰ ਜੇ ਹੁਣ ਅਸੀਂ ਗੱਲ ਕਰ ਰਹੇ ਹਾਂ, ਕੋਈ ਜ਼ਰੂਰੀ ਨਹੀਂ ਸਾਰਿਆਂ ਦੇ ਘਰਾਂ ਦੇ ਵਿੱਚ ਹੋਵੇ, ਹੋ ਸਕਦਾ ਕੋਈ ਮਾਹੌਲ ਹੋਰ ਵੀ ਹੋਵੇ, ਹਾਂਜੀ ਹਾਂਜੀ ਬਿਲਕੁਲ। ਮਾਹੌਲ ਹੋਰ ਵੀ ਹੋ ਸਕਦਾ। ਅਸੀਂ ਜਿਹੜੀਆਂ ਇਹ ਗੱਲਾਂ ਨਾਰਮਲ ਕਰ ਰਹੇ ਹਾਂ, ਨਾਰਮਲ ਲਾਈਫ ਦੀਆਂ ਕਰ ਰਹੇ ਹਾਂ। ਹੂੰ ਸੋ ਜਿਹੜੀਆਂ ਸਿਚੁਏਸ਼ਨਾਂ ਬਦਲਦੀਆਂ ਰਹਿੰਦੀਆਂ, ਦਿਨ ਉੱਤੇ ਥੱਲੇ ਜਿਹੜੇ ਆ ਉਹ ਹੁੰਦੇ ਰਹਿੰਦੇ ਆ, ਪਰ ਅਸੀਂ ਗੱਲ ਕਰਦੇ ਹਾਂ ਜਿੱਦਾਂ ਆਮ ਕੋਈ ਕਿਸੇ ਦੀ ਲਾਈਫ ਆ, ਹੂੰ ਉਸ ਦੀ ਗੱਲ ਕਰ ਰਹੇ ਹਾਂ। ਜੀ ਕਿਉਂਕਿ ਬਹੁਤ ਕੁਛ ਚੱਲ ਰਿਹਾ ਦੁਨੀਆ ਦੇ ਉੱਤੇ, ਐਨੂੰ ਦਗੜ ਹੋ ਰਹੀ ਆ, ਬਿਲਕੁਲ ਕੁਛ ਬਿਲਕੁਲ। ਨਾ ਕੁਛ ਚੱਲ ਰਿਹਾ ਆ। ਹੂੰ ਸੋ ਤੁਹਾਨੂੰ ਵੀ ਛੁੱਟੀਆਂ ਹੈ, ਤੁਸੀਂ ਇਹਨਾਂ ਛੁੱਟੀਆਂ ਨੂੰ ਆਪਣੇ ਨੂੰ ਠੀਕ ਢੰਗ ਦੇ ਨਾਲ ਆਨੰਦਮਈ ਬਿਤਾਓ। ਇਹਦੇ ਵਿੱਚ ਤਾਂ ਇਸ ਤਰ੍ਹਾਂ ਹੁੰਦਾ ਆ ਵੀ ਜੀ ਗੈਸ ਸਟੇਸ਼ਨ ਵੀ ਬਹੁਤੇ ਬੰਦ ਆ, ਹੂੰ ਗੈਸ ਸਟੇਸ਼ਨ ਬੰਦ ਆ, ਖਾਣ ਵਾਲੀਆਂ ਜਗ੍ਹਾ ਬੰਦ ਆ। ਸ਼ਾਇਦ ਇੰਡੀਅਨ ਸਟੋਰ ਖੁੱਲੇ ਆ, ਚਾਟ ਭਵਨ ਖੁੱਲਾ ਹੈ ਜੀ, ਹੂੰ ਉਹਦੀਆਂ ਸਾਰੀਆਂ ਲੋਕੇਸ਼ਨਾਂ ਖੁੱਲੀਆਂ ਆ। ਹਾਂਜੀ ਹਾਂਜੀ ਬਿਲਕੁਲ। ਹਾਂ, ਤੇ ਬਾਕੀ ਇਹ ਹੋ ਸਕਦਾ ਹੋਰ ਤੁਹਾਡੇ ਲਾਗਲਾ ਕੋਈ ਖੁੱਲਾ ਹੋਵੇ। ਤੇ ਉਦਾਂ ਜਿਹੜੇ ਬਣਦੇ ਆ, ਜਿਹੜੀਆਂ ਏਸ਼ੀਅਨ ਗਰੋਸਰੀ ਦੀਆਂ ਸਟੋਰਾਂ ਆ ਨਾ, ਹੂੰ ਜਿੱਦਾਂ ਅਸੀਂ ਹੋ ਗਏ, ਚਾਈਨੀਜ਼ ਹੋ ਗਏ ਕਈ। ਹੁਣ ਚਾਈਨੀਜ਼ ਵੀ ਵੈਸੇ ਗੋਰੇ ਬਣਦੇ ਜਾਂਦੇ ਆ, ਇਹ ਵੀ ਬੰਦ ਕਰ ਲੈਂਦੇ ਆ। ਜਿਹੜੇ ਇਹਨਾਂ ਦੇ ਹੂੰ ਵੱਡੇ ਸਟੋਰ ਆ, ਉਹ ਤਾਂ ਅੱਜ ਬੰਦ ਆ। ਜੀ 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 ਜਿਹੜੀਆਂ ਨਾ ਕਾਰਨਰ ਸਟੋਰ ਹੈਗੇ ਆ ਬਹੁਤੇ, ਉਹ ਓਪਨ ਹੀ ਆ। ਹੂੰ ਉਹਨਾਂ ਨੂੰ ਸਾਲ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਹੀ ਆਸ ਹੁੰਦੀ ਆ ਵੀ ਸਾਡੀ ਸੇਲ ਹੋ ਜਾਊਗੀ। ਹਾਂਜੀ ਬਿਲਕੁਲ। ਜਿੰਨਾ ਕੁ ਕਮਰਸ਼ੀਅਲਾਈਜ਼ ਕਰ ਦਿੱਤਾ ਗਿਆ ਨਾ ਬਹੁਤੇ ਦਿਨਾਂ ਨੂੰ, ਹੂੰ ਲੋਕ ਨਾ ਵੱਡੇ ਸਟੋਰਾਂ ਤੇ ਜਾਂਦੇ ਆ, ਰੇੜੀਆਂ ਭਰ ਕੇ ਲੈ ਆਉਂਦੇ ਆ, ਹੂੰ ਉੱਥੋਂ ਸਾਰਾ ਸਮਾਨ ਚੱਕ ਲਿਆਉਂਦੇ ਆ। ਉਹ ਵਿਚਾਰੇ ਜਿਹੜੇ ਤੁਹਾਡੇ ਲੋਕਲ ਸਟੋਰ ਆ, ਤੁਹਾਡੇ ਕਾਰਨਰ ਸਟੋਰ ਆ ਨਾ, ਹੂੰ ਉਹ ਆਲਾ ਦੁਆਲਾ ਦੇਖਦੇ ਰਹਿ ਜਾਂਦੇ ਆ। ਜੀ ਬਿਲਕੁਲ। ਹਾਂ, ਸਾਰੀਆਂ ਚੀਜ਼ਾਂ ਨੂੰ ਅਸੀਂ ਖੁਦ ਖਰਾਬ ਕਰ ਲੈਂਦੇ ਆ, ਆਪ ਹੀ ਹੂੰ ਖਰਾਬ ਕਰ ਲੈਂਦੇ ਆ ਬਹੁਤੀ ਵਾਰੀ ਤਾਂ, ਹੂੰ ਕਿਉਂਕਿ ਗੱਲ ਥੋੜੀ ਜਿਹੀ ਜੁੜਦੀ ਆ ਨਾਲ, ਜੀ ਤੇ ਜੀ। ਆਪ ਹੀ ਉਹਨਾਂ ਅਸੀਂ ਦੀਆਂ ਵੱਡੇ ਆਫਰਾਂ ਫਿਰ ਆਪਾਂ ਨੂੰ ਐਂ ਲੱਗਦਾ ਨਾ ਬਲਵਿੰਦਰ ਕੌਰ ਹਾਂ। ਜੀ, ਵੀ ਅੱਜ ਤਾਂ ਫ੍ਰੀ ਮਿਲ ਰਿਹਾ ਖਵਣੀ, ਮਤਲਬ ਨਹੀਂ ਭੁਲੇਖਾ ਆਫਰ ਪਾਉਂਦੇ। ਹੁੰਦੀ ਕੋਈ ਨਹੀਂ ਗੀ, ਇੱਕ ਹੂੰ ਚੀਜ਼ ਸਸਤੀ ਤੇ ਬਾਕੀ ਚਾਰ ਮਹਿੰਗੀਆਂ ਹੁੰਦੀਆਂ। ਮਹਿੰਗੀਆਂ ਹੁੰਦੀਆਂ ਹਾਂਜੀ। ਪਤਾ ਹੁੰਦਾ ਨਾ, ਜਿੱਦਾਂ ਹੁਣ ਹੂੰ ਪੀਣ ਵਾਲੀ ਚੀਜ਼ ਨਾਲ ਲੂਣ ਕੀ ਚੀਜ਼ ਚਾਹੀਦੀ ਆ, ਚਾਰੇ ਚੀਜ਼ਾਂ ਉਹਨਾਂ ਦੀਆਂ ਮਹਿੰਗੀਆਂ ਹੁੰਦੀਆਂ। ਹਾਂਜੀ ਪੀਣ ਨਾਲ ਖਾਣ ਨੂੰ ਲੈਣਾ ਹੈ ਇਹਨਾਂ ਨੇ। ਜੀ ਜੀ ਬਿਲਕੁਲ ਹਾਂ, ਬਿਲਕੁਲ। ਉੱਥੇ ਹੋਰ ਵੀ ਬੜਾ ਇਦਾਂ ਦਾ ਨਾਲ ਲੱਗਦਾ ਸਮਾਨ ਹੁੰਦਾ ਆ, ਹੂੰ ਉਹ ਉਹਨਾਂ ਦਾ ਬਹੁਤ ਮਹਿੰਗਾ ਹੁੰਦਾ ਹੈ। ਜੀ, ਪਰ ਇਹ ਜਿਹੜੇ ਛੋਟੇ ਸਟੋਰ ਆ, ਇਹ ਵੀ ਦੇਸ਼ ਦੀ ਇਕਨੋਮੀ ਦੇ ਵਿੱਚ ਬਹੁਤ ਹਿੱਸਾ ਪਾਉਂਦੇ ਬਹੁਤਾ ਆ। ਹਿੱਸਾ ਇਹ ਪਾਉਂਦੇ ਇਹ ਆ। ਪਾਉਂਦੇ ਆ, ਇਹ ਇੰਪਲੋਇਮੈਂਟ ਵੀ ਜਨਰੇਟ ਇਹ ਕਰਦੇ ਆ। ਉੱਥੇ ਤੁਸੀਂ ਦੇਖੋ ਕਿ ਕੁਝ ਲਿਮਟਿਡ ਮਾਤਰਾ ਦੇ ਵਿੱਚ ਰੁਜ਼ਗਾਰ ਮਿਲਦਾ, ਪਰ ਇੱਥੇ ਮਤਲਬ ਬਹੁਤ ਜਿਹੜੀ ਸਮਰੱਥਾ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਸਮਾਲ ਬਿਜ਼ਨਸ ਵੀ ਇੰਪਲੋਇਮੈਂਟ ਜਿਹੜੀ ਆ ਉਹ ਜਨਰੇਟ ਕਰਦੇ ਆ। ਬਲਵਿੰਦਰ ਕੌਰ ਜੀ ਬਿਲਕੁਲ ਉਹ ਕਰਦੇ ਆ, ਪਰ ਅਸੀਂ ਲੋਕ ਜਿਹੜੇ ਨਾ, ਅਸੀਂ ਘੱਟ ਸਮਝਦੇ ਆ। ਅਸੀਂ ਕਈ ਵਾਰ ਤੁਸੀਂ ਜਾਣਦੇ ਨਾ, ਤੁਹਾਨੂੰ ਕੋਈ ਵੱਡੀ ਚੀਜ਼ ਚਾਹੀਦੀ ਆ ਹਾਂਜੀ। ਸਟੋਰ ਨੂੰ, ਹੂੰ ਉਦਾਂ ਹੀ ਤੁਸੀਂ ਦੇਖਣਾ ਵੀ ਹੋਵੇ ਨਾ, ਕਿਸੇ ਦੀ ਰੇਹੜੀ 'ਚ ਨਿਗਾਹ ਮਾਰੋ, ਕਈਆਂ ਨੇ ਤਾਂ ਇਕੱਲੇ ਨਾ ਇੱਕ ਆਂਡਿਆਂ ਦਾ ਤੇ ਇੱਕ ਕੇਲਿਆਂ ਦਾ ਰੱਖਿਆ ਹੁੰਦਾ। ਉਹ ਹੂੰ ਤੈਨੂੰ ਐਡੀਆਂ ਲਾਈਨਾਂ 'ਚ ਲੱਗਣ ਦੀ ਕੀ ਲੋੜ ਪਈ ਹੈ, ਏਡੇ ਵੱਡੇ ਸਟੋਰ 'ਚ ਹੁੰਦੇ, ਉਹ ਤਾਂ ਤੁਹਾਨੂੰ ਕਿਤੇ ਵੀ ਬਾਹਰ ਮਿਲ ਜਾਂਦਾ ਹੈ। ਬਾਹਰ ਮਿਲ ਜਾਂਦੇ ਆ। ਰਸ਼ ਵੱਧ ਜਾਂਦਾ ਉੱਥੇ, ਹੂੰ ਉੱਥੇ ਰਸ਼ ਵੱਧ ਜਾਂਦਾ, ਉਹਨਾਂ ਦੀ ਸੇਲ ਵੀ ਵੱਧ ਜਾਂਦੀ ਆ। ਬੇਸ਼ੱਕ ਮਹਿੰਗਾ ਹੀ ਹੁੰਦਾ ਡਾਲਰ ਹਨਾ ਚੀਜ਼, ਤੇ ਤੁਸੀਂ ਪਾਰਕਿੰਗ ਦੇ ਲਈ ਇੰਨਾ ਘੁੰਮਦੇ ਆ। ਦੂਜਾ ਤੁਸੀਂ ਆਪਣਾ ਆਉਣ ਵਾਲਾ ਟਾਈਮ ਜਿਹੜਾ ਆਪਣੇ ਜਨਰੇਸ਼ਨ ਵਾਲਾ, ਉਹ ਖਤਮ ਕਰੀ ਜਾਂਦੇ ਆ।
ਹੁਣ ਬਿਲਕੁਲ ਕੀ ਹੋ ਗਿਆ ਆ ਵੀ ਜਦੋਂ ਹੁਣ ਅਸੀਂ ਇਹਨਾਂ ਚੀਜ਼ਾਂ ਦੀ ਗੱਲ ਕਰਦੇ ਆ ਨਾ, ਵੱਡੇ ਸਟੋਰ ਆ ਉਹਨੇ ਛੋਟੇ ਮਾਰਨੇ ਆ, ਛੋਟੇ ਮਾਰ ਦੇਣੇ ਆ। ਤੁਸੀਂ ਕਿਤੇ ਜਾ ਕੇ ਭੱਜ ਕੇ ਕੋਈ ਚੀਜ਼ ਨਹੀਂ ਲਿਆ ਸਕਦੇ। ਵੱਡਿਆਂ ਨੇ ਆਪਣਾ ਟਾਈਮ ਕਰ ਦਿੱਤਾ, ਅਸੀਂ ਤਾਂ ਇੰਨੇ ਵਜੇ ਬੰਦ ਆ ਜੀ, ਗੇਟ ਬੰਦ ਉਹਨਾਂ ਦੇ। ਗੇਟ ਬੰਦ, ਨਾਲੇ ਫਿਰ ਮੈਂਬਰਸ਼ਿਪ ਤੋਂ ਬਿਨਾਂ ਵੜਨ ਵੀ ਨਹੀਂ ਦਿੰਦੇ, ਹੌਲੀ-ਹੌਲੀ ਉਧਰ ਵੀ। ਹਾਂ, ਪੈਸੇ ਕਮਾਉਂਦੇ ਆ ਉਹ। ਹਾਂਜੀ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਆਮ ਲਾਈਫ 'ਚ ਸੋਚਣ ਦੀਆਂ। ਕਈ ਵਾਰੀ ਅਸੀਂ ਏਦਾਂ ਦੇ ਲੋਕਾਂ ਨੂੰ ਹਵਾ ਦੇ ਕੇ ਅਸੀਂ ਤੇ ਫਲਾਣੇ ਥਾਂ ਤੋਂ ਸਮਾਨ ਲੈ ਕੇ ਆਉਣਾ ਇਕੱਠਾ ਹੀ ਆ। ਹੁਣ ਤੁਸੀਂ ਵੱਡੇ ਸਟੋਰ ਲਾ ਲਓ ਜੀ, ਜਿੱਦਾਂ ਫੈਮਿਲੀ ਸਾਈਜ਼ 'ਚ 4 ਬੰਦੇ ਲੈ ਲਓ, ਉਹਨਾਂ ਲਈ ਵੱਡੇ ਸਟੋਰਾਂ 'ਚ ਤਾਂ ਕੁਝ ਨਹੀਂ ਰੱਖਿਆ ਹੋਇਆ। ਐਡਾ ਵੱਡਾ ਉਹਨਾਂ ਦੇ ਪੈਕੇਜ ਹੁੰਦੇ ਆ, ਤੁਹਾਡੇ ਤੋਂ ਮੁੱਕਦੇ ਨਹੀਂ, ਸਿਰਫ ਸੁੱਕੇ ਸਮਾਨ ਤੋਂ ਬਿਨਾਂ ਜੀ। ਤੇ ਜਿਨ੍ਹਾਂ ਦੇ ਵੱਡੇ ਪਰਿਵਾਰ ਆ ਉਹ ਜਾ ਕੇ ਤਾਂ ਇੱਕ ਵਾਰੀ ਲੈ ਆਵੋ, ਤਾਂ ਵੈਸੇ ਛੋਟਿਆਂ ਤੋਂ ਵੀ ਮਿਲ ਜਾਂਦਾ। ਚਲੋ ਤੁਹਾਡੀ ਚੋਇਸ ਹੈ ਉਹਦਾ। ਬਿਨਾਂ ਮਤਲਬ ਦੇ ਅਸੀਂ ਇੱਕ ਜਿਹੜੀ ਸਾਡੇ ਵਿੱਚ ਭੇਡ ਚਾਲ ਪਈ, ਬਿਨਾਂ ਮਤਲਬ ਦੇ ਅਸੀਂ ਉੱਥੇ ਜਾ ਕੇ ਇੰਨਾ ਰਸ਼ ਕਰ ਦਿੰਦੇ ਆ, ਇੰਨਾ ਫਿਰ ਉਹਨਾਂ ਨੂੰ ਸੇਲ ਦੇ ਹਿਸਾਬ ਨਾਲ ਇਹ ਹੁੰਦਾ ਵੀ ਹੁਣ ਇਹਨਾਂ ਨੂੰ ਮਹਿੰਗਾ ਜੋ ਵੇਚਣਾ ਵੇਚ ਲਓ। ਹਾਂਜੀ, ਬਿਲਕੁਲ। ਹਾਂ, ਉੱਥੋਂ ਫਿਰ ਅਸੀਂ ਆਪਾਂ ਚੱਕ ਲਿਆਉਂਦੇ ਆ। ਛੋਟਾ ਸਟੋਰ ਆ ਵਿਚਾਰਾ, ਛੋਟਾ ਆ, ਜੇ $2 ਮਹਿੰਗੀ ਵੀ ਹੋਵੇ ਚੀਜ਼ ਨਾ, ਆਪਾਂ ਕਈ ਸੈਂਟ ਹੀ ਦੇਖਦੇ ਆ। ਉੱਥੇ ਤਾਂ 4.5 ਦੀ ਸੀ, ਉੱਥੇ 5.5 ਦੀ ਹੈ। ਇੰਨੀਆਂ ਕਿ ਛੋਟੀਆਂ ਗੱਲਾਂ ਆ ਨਾ ਜਿਹੜੀਆਂ ਆਪਾਂ ਉਹਨਾਂ ਤੇ ਡਿਪੈਂਡ ਹੋ ਜਾਂਦੇ ਜੀ। ਜੀ, ਬਿਲਕੁਲ। ਤੇ ਦੂਜੀ ਜਿਹੜੀ ਗੱਲ ਆਪਾਂ ਬੱਚਿਆਂ ਤੋਂ ਕੀਤੀ ਸੀ ਨਾ, ਬੱਚਿਆਂ ਦੇ ਮਾਮਲੇ ਦੇ ਵਿੱਚ ਬਹੁਤ ਵਾਰੀ ਬੱਚਿਆਂ ਨੂੰ ਜਿਹੜੇ ਇੱਧਰਲੇ ਤਿਉਹਾਰ ਉਹ ਛੇਤੀ ਪਤਾ ਲੱਗਦੇ ਆ, ਕਿਉਂਕਿ ਬੱਚੇ ਹੈਲੋਵੀਨ ਮਨਾਉਂਦੇ ਆ, ਬੱਚਿਆਂ ਨੂੰ ਹਰ ਟਾਈਮ ਜੋ ਇਹਨਾਂ 'ਚ ਰਹਿਣਾ। ਹਾਂਜੀ, ਸਕੂਲਾਂ 'ਚ ਫਿਰ ਉਹ ਪੜ੍ਹਦੇ ਆ, ਫਿਰ ਉਹ ਗੱਲਾਂ ਸੁਣਦੇ ਉੱਥੇ ਵੀ ਹਾਂਜੀ ਤੁਹਾਡਾ ਵੀਕਐਂਡ ਕਿਵੇਂ ਰਿਹਾ, ਤੁਹਾਡਾ ਕਿਵੇਂ ਰਿਹਾ। ਉਹ ਫਿਰ ਜਦੋਂ ਗੱਲਾਂ ਸੁਣਦੇ ਫਿਰ ਉਹ ਘਰੇ ਆ ਕੇ ਪੁੱਛਦੇ ਆ। ਅਸਰ ਬੜਾ ਪੈਂਦਾ। ਅਸਰ ਪੈਂਦਾ, ਹਾਂਜੀ। ਦੂਜੀ ਤਰ੍ਹਾਂ ਦੀ ਆਪਣੇ ਦਿਨਾਂ ਤਿਉਹਾਰਾਂ ਦੀ ਗੱਲ ਆਪਾਂ ਕਰਨੀ ਨਹੀਂ ਹੁੰਦੀ ਹੈ, ਦੂਜਿਆਂ ਦੀ ਉਹਨਾਂ ਨੂੰ ਸਕੂਲ 'ਚ ਮਿਲਦੀ। ਆਪਣਾ ਬਲਵਿੰਦਰਪਾਲ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚਲੋ ਤੁਸੀਂ ਥੈਂਕਸਗਿਵਿੰਗ ਦੀ ਯਾਦ ਕਰਵਾਈ ਆ, ਪਰ ਇਹਦੇ ਨਾਲ ਹੋਰ ਵੀ ਬਹੁਤ ਕੁਝ ਯਾਦ ਆ ਜਾਂਦਾ। ਤੁਸੀਂ ਮਤਲਬ ਆਲਮੋਸਟ ਸਾਰੀ ਸੱਚਾਈ ਦੱਸ ਰਹੇ ਹੋ ਵੀ ਮਤਲਬ ਆਲੇ ਦੁਆਲੇ ਹੁੰਦਾ ਕੀ ਆ, ਵੱਡੀ ਗੱਲ ਜਿਹੜੀ ਕਮਰਸ਼ਲਾਈਜ਼ ਕਰ ਦਿੱਤਾ ਗਿਆ ਹਰ ਚੀਜ਼। ਜਿਹੜੀਆਂ ਧਾਰਮਿਕ ਰਸਮਾਂ ਨੇ ਉਹ ਵੀ ਕਮਰਸ਼ਲਾਈਜ਼ ਕਰ ਦਿੱਤੀਆਂ ਗਈਆਂ। ਤੇ ਪਰ ਇਹ ਆ ਵੀ ਚਲੋ ਐਜ਼ ਏ ਨੇਸ਼ਨ, ਐਜ਼ ਏ ਕੌਮ, ਐਜ਼ ਏ ਧਰਮ, ਮਤਲਬ ਤੁਸੀਂ ਸਾਰੀਆਂ ਖੁਸ਼ੀਆਂ ਮਨਾਓ। ਖੁਸ਼ੀਆਂ ਮਨਾਉਂਦਿਆਂ ਤੁਸੀਂ ਆਪਣੀਆਂ ਮਤਲਬ ਜਿਹੜੀਆਂ ਗਮੀਆਂ ਨੇ, ਆਪਣਾ ਇਤਿਹਾਸ ਹੈ, ਆਪਣਾ ਵਿਰਸਾ ਹੈ, ਉਹ ਵੀ ਯਾਦ ਰੱਖਣਾ ਹੈ। ਕੱਲ ਨੂੰ ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਹੈ, ਸੋ ਅਸੀਂ ਉਹ ਵੀ ਯਾਦ ਰੱਖਣਾ ਹੈ। ਮਤਲਬ ਇਹ ਆ ਵੀ ਵਿਚਾਰ ਪ੍ਰਗਟ ਕਰਨ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਵੀ ਕਈ ਵਾਰੀ ਬੰਦਾ ਸੋਚਦਾ ਵੀ ਸਾਡੀ ਕੌਮ ਨਾਲ ਕੀ ਹੋ ਰਿਹਾ, ਅਸੀਂ ਕਿਹੜੀ ਧਰਤੀ ਤੇ ਬੈਠੇ ਹੋਏ ਆ, ਸਾਡੇ ਫਰਜ਼ ਕੀ ਨੇ, ਅਸੀਂ ਬੱਚਿਆਂ ਨੂੰ ਕੀ ਦੱਸਣਾ ਸੀ। ਸੋ ਇਹ ਸਾਰੀਆਂ ਚੀਜ਼ਾਂ ਨਾਲ ਹੀ ਚੱਲਦੀਆਂ ਨੇ। ਹਾਂ, ਅਗਲੇ ਸ਼ੋਅ ਦੇ ਵਿੱਚ ਜ਼ਰੂਰ ਚਲਾਵਾਂਗੇ ਇਤਿਹਾਸ ਆ। ਹਾਂਜੀ। ਸੋ ਇਹ ਆ ਵੀ ਸਾਡਾ ਜਿਹੜਾ ਇਤਿਹਾਸ ਹੈ, ਵਿਰਸਾ ਆ, ਤੇ ਉਹ ਵੀ ਆਪਾਂ ਯਾਦ ਰੱਖਣਾ ਹੈ। ਤੇ ਵੱਡੀ ਗੱਲ ਜਿਹੜੀ ਆ ਸਾਨੂੰ ਯਾਦ ਰੱਖਣ ਵਾਲੀ ਆ ਵੀ ਬੁਨਿਆਦੀ ਤੌਰ ਦੇ ਉੱਤੇ ਜਿਹੜਾ ਬੇਸ ਹੈ ਉਹਦੇ ਵਿੱਚ ਇਹ ਆ ਵੀ ਸਾਡੀ ਜੈਨੋਸਾਈਡ ਹੋ ਰਹੀ ਆ, ਨਸਲਕੁਸ਼ੀ ਹੋ ਰਹੀ ਆ, ਸਾਡੀ ਭਾਸ਼ਾ ਦੀ, ਸਾਡੇ ਧਰਮ ਦੀ ਐਲੀਮੀਨੇਸ਼ਨ ਤੋਂ ਅਸਿਮੀਲੇਸ਼ਨ, ਮਤਲਬ ਹੈ ਵੀ ਇਹਦੇ ਵਿੱਚ ਅਸੀਂ ਫਿਰ ਰਹੇ ਹਾਂ। ਸੋ ਆਪਾਂ ਉਹ ਵੀ ਯਾਦ ਰੱਖਣਾ। ਸੋ ਪੰਜਾਬੀ ਰੇਡੀਓ ਨੇ ਇਸ ਗੱਲੋਂ ਮਤਲਬ ਮਾਰ ਕੇ ਮਾਰੇ ਨੇ ਵੀ ਉਹਨਾਂ ਨੇ ਹਰ ਸਮੇਂ ਮਤਲਬ ਸਮੇਂ ਦੀ ਨਬਜ਼ ਦੇ ਉੱਤੇ ਹੱਥ ਰੱਖਿਆ ਹੈ। ਸੋ ਇਸ ਕਰਕੇ ਅਸੀਂ ਧੰਨਵਾਦੀ ਹਾਂ ਇਸ ਦਿਨ ਵੀ। ਤੇ ਬਸ ਤੁਸੀਂ ਆ ਵੀ ਵਧੀਆ ਪ੍ਰੋਗਰਾਮ ਕਰਦੇ ਹੋ ਤੇ ਕਰਦੇ ਰਹੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਬਿਲਕੁਲ, ਇਹ ਤਾਂ ਬਹੁਤ ਜ਼ੋਰ ਵਾਲਾ ਕੰਮ ਹੈਗਾ ਜਿਹੜਾ ਤੁਸੀਂ ਕਹਿੰਦੇ ਆ ਕਿ ਉਹ ਸਮਝ ਹੀ ਨਹੀਂ ਲੱਗਦੀ। ਜਿਹੜੀ ਤੁਸੀਂ ਗੱਲ ਕਹਿੰਦੇ ਆ ਨਾ, ਕਿਸੇ ਨਾਲ ਗੱਲ ਕਰੋ, ਉਹਦਾ ਸਿਰ ਤੋਂ ਦੀ ਲੰਘ ਜਾਂਦੀ ਆ। ਇਹ ਕੀ ਗੱਲ ਕਰ ਰਹੇ ਆ ਆਪਣੀ ਭਾਸ਼ਾ ਦੀ, ਆਪਣੇ ਧਰਮ ਦੀ। ਕਈ ਕਹਿੰਦੇ ਆ ਇਹਨੂੰ ਕੀ ਹੋਇਆ, ਏਦਾਂ ਵੀ ਹੈਗਾ ਆ। ਹਾਂਜੀ, ਬਿਲਕੁਲ। ਹਾਂ, ਬਹੁਤ ਕੁਛ ਦੇਖਣ ਵਾਲਾ ਆ। ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਆ ਨਾ, ਬੜਾ ਤੁਹਾਨੂੰ ਕਈ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਆ। ਕੋਈ ਨਹੀਂ, ਅਗਲੇ ਦੇ ਵਿੱਚ ਥੋੜੀ ਜਿਹੀ ਇਹ ਗੱਲ ਕਰਾਂਗੇ ਕਿ ਅਸੀਂ ਆਪਣੇ ਵਿਰਸੇ ਤੋਂ ਦੂਰ ਜਾ ਰਹੇ ਹਾਂ। ਜੀ। ਆਪਣੇ ਆਪ ਨੂੰ ਅਸੀਂ ਬਹੁਤ ਜ਼ਿਆਦਾ ਭੁੱਲਦੇ ਜਾ ਰਹੇ ਹਾਂ। ਸੋ ਉਹ ਨਾਲ ਆ। ਪਰ ਦੂਜਿਆਂ ਤੋਂ ਮੈਂ ਤੇ ਦੂਜੀਆਂ ਕਮਿਊਨਿਟੀਆਂ ਨੂੰ ਇਹ ਦੇਖਦੀ ਹੁੰਦੀ ਆ ਕਿ ਜਿਹੜੇ ਇਹਨਾਂ ਦੇ ਦਿਨ ਆ ਨਾ, ਕਿੱਡੇ ਜ਼ੋਰ ਸ਼ੋਰ ਨਾਲ ਮਨਾਉਂਦੇ ਆ, ਕਮਰਸ਼ੀਅਲਾਈਜ਼ ਕਰ ਲਏ ਆ। ਹਾਂਜੀ, ਬਿਲਕੁਲ। ਹੁਣ ਜਿਹੜੀ ਗੂਗਲ ਆ, ਉਹਨੇ ਉਹ ਖਾਣਿਆਂ ਦੀ ਪਲੇਟ ਬਣਾ ਕੇ ਰੱਖੀ ਹੋਆ ਗੂਗਲ ਲਿਖਣ ਦੇ ਥਾਂ। ਹਾਂਜੀ, ਗੂਗਲ ਡੂਡਲ ਕਹਿ ਦੇਣਾ ਜਿਹਨੂੰ ਆਪਾਂ। ਹਾਂ, ਤੇ ਉਹ ਉੱਥੇ ਰੱਖੀ ਹੋਈ ਆ। ਤੇ ਜੇ ਹੁਣ ਅਸੀਂ ਵੀ ਆਪਣਾ ਕੋਈ ਦਿਨ ਆ ਐਡੀ ਧੂਮ-ਧਾਮ ਨਾਲ ਮਨਾਈਏ, ਐਡੀ ਉਹਦੀ ਮਹੱਤਤਾ ਦੱਸੀਏ ਜੀ, ਤੇ ਫਿਰ ਆਪੇ
ਸਾਡਾ ਵੀ ਸ਼ਾਇਦ ਕਿਤੇ ਨਾ ਕਿਤੇ ਵਾਰੀ ਆ ਜਾਊਗੀ। ਹੋ ਸਕਦਾ ਆ ਕਿਤੇ ਨਾ ਕਿਤੇ ਇਦਾਂ ਦੀਆਂ ਵਾਰੀਆਂ ਜਿਹੜੀਆਂ ਉਹ ਆ ਜਾਣ ਤੇ ਇਦਾਂ ਉਹ ਹੋ ਜਾਵੇ। ਸੋ ਇਹ ਕਰਿਆ ਕਰੋ ਜੀ, ਆਪਣੇ ਜਦੋਂ ਦਿਨ ਆਉਂਦੇ ਹੁੰਦੇ ਆ ਉਦੋਂ ਤੁਸੀਂ ਜ਼ਰੂਰ ਦੇਖਿਆ ਕਰੋ ਕਿ ਆ ਜਿਹੜਾ ਦਿਨ ਆ ਅਸੀਂ ਬਾਹਰਲੀਆਂ ਕਮਿਊਨਿਟੀਆਂ ਦੇ ਵਿੱਚ ਵੀ ਕਿੱਡੇ ਜ਼ੋਰ ਸ਼ੋਰ ਨਾਲ ਮਨਾ ਸਕਦੇ ਹਾਂ। ਜੀ, ਜੀ, ਬਿਲਕੁਲ। ਤੇ ਇੱਕ ਗੱਲ ਇੱਕ ਇਹ ਵੀ ਹੈ ਨਾ, ਜਿਹੜਾ ਕਮਰਸ਼ੀਅਲਾਈਜੇਸ਼ਨ ਹੋਈ ਆ, ਇਹਦੇ ਵਿੱਚ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਵਾੜ ਦਿੱਤੀਆਂ ਗਈਆਂ, ਉਹ ਬੇਲੋੜੀਆਂ ਸੀਗੀਆਂ, ਉਹਨਾਂ ਦੀ ਕੋਈ ਏਡੀ ਮਹੱਤਤਾ ਹੈ ਨਹੀਂ ਸੀਗੀ। ਅਸੀਂ ਆਪ ਹੀ ਖਿੱਚ ਲਿਆਉਂਦੇ ਹਾਂਜੀ। ਆ। ਤਿਉਹਾਰ ਆ, ਰਵਾਇਤ ਨਾਲ ਸੰਬੰਧਿਤ ਆ, ਇਹਦਾ ਜੀ। ਖਰੀਦਦਾਰੀ ਨਾਲ ਸ਼ਾਇਦ ਕੋਈ ਸੰਬੰਧ ਨਹੀਂ, ਕੋਈ ਪਰ ਲੈਣ ਹੌਲੀ-ਹੌਲੀ ਦੇਣ ਨਹੀਂਗਾ। ਹਾਂਜੀ ਹੌਲੀ-ਹੌਲੀ ਜੁੜਦਾ ਗਿਆ। ਜਦੋਂ ਜੁੜਦਾ ਗਿਆ ਫਿਰ ਅਸੀਂ ਉਸ ਰੇਸ ਦੇ ਵਿੱਚ ਪੈ ਗਏ, ਫਿਰ ਉਹ ਜਿਵੇਂ ਆਪਾਂ ਕ੍ਰੈਡਿਟ ਕਾਰਡਾਂ ਦੀ ਗੱਲ ਕਰਕੇ ਹਟੇ ਹਾਂ, ਹੂੰ ਉਸ ਪਾਸੇ ਨੂੰ ਚੱਲ ਪਏ। ਪਰ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਹ ਕਿਤੇ ਨਹੀਂ ਲਿਖਿਆ ਜਾਂ ਇਹ ਕਿਤੇ ਨਹੀਂ ਕਿਹਾ ਗਿਆ ਕਿ ਭਾਈ ਤੁਸੀਂ ਮਹਿੰਗੇ ਤਰੀਕੇ ਨਾਲ ਹੀ ਸੈਲੀਬ੍ਰੇਸ਼ਨ ਕਰਨਾ ਹੈ। ਸੈਲੀਬ੍ਰੇਸ਼ਨ ਹੈ, ਇਹ ਸੈਲੀਬ੍ਰੇਸ਼ਨ ਚਾਹੀਦਾ ਵਾ, ਪਰ ਇਹਦੇ 'ਚ ਇਹ ਨੀਗਾ ਕਿ ਤੁਸੀਂ ਜ਼ਰੂਰੀ ਨੀਗਾ ਕਿ ਵੱਡੇ-ਵੱਡੇ ਮਾਲਸ ਦੇ ਵਿੱਚ ਹੀ, ਕਿਉਂਕਿ ਉਹ ਹੌਲੀ-ਹੌਲੀ ਤੁਹਾਡੀਆਂ ਖੁਸ਼ੀਆਂ ਨੂੰ, ਤੁਹਾਡੀ ਜਿਹੜੀ ਬੈਕਬੋਨ ਆ ਸਮਾਲ ਬਿਜ਼ਨਸ ਨੂੰ, ਉਹਨੂੰ ਖਾ ਰਹੇ ਆ ਉਹ। ਇਹ ਹੌਲੀ-ਹੌਲੀ ਮਹਿਸੂਸ ਹੋਣਾ ਆਪਾਂ ਨੂੰ, ਪਰ ਅਸਲ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਜ਼ਰੂਰੀ ਨੇ। ਜਿਹੜਾ ਸਮਾਲ ਬਿਜ਼ਨਸ ਆ ਜਾਂ ਜਿਹੜੇ ਹੋਰ ਖਰੀਦਦਾਰੀ ਤੇ ਜਿਹੜਾ ਕੰਟਰੋਲ ਆ, ਇਹ ਵੀ ਬਹੁਤ ਜ਼ਰੂਰੀ ਆ। ਇਹ ਕਿਤੇ ਨਹੀਂ ਲਿਖਿਆ ਕਿ ਤੁਹਾਡੀ ਜਿਹੜੀ ਇੰਨੀ ਮਿਹਨਤ ਦੀ ਕਮਾਈ ਤੁਸੀਂ ਕਰਦੇ ਹੋ ਤੇ ਉਹ ਚੰਦ ਜ਼ਰੂਰੀ ਨਹੀਂ ਆਫਰਾਂ। ਹੁੰਦੀ ਹਾਂਜੀ। ਇਹਨਾਂ ਦਿਨਾਂ 'ਚ ਹੀ ਕਰਨੀ। ਜਦੋਂ ਇਹਨਾਂ ਹੂੰ, ਦਿਨਾਂ 'ਚ ਹੀ ਹੁੰਦੀ ਆ ਨਾ, ਉਦੋਂ ਤੁਹਾਡੀ ਛਿੱਲ ਹੂੰ। ਲਾਈ ਛਿੱਲ ਜਾਂਦੀ ਆ। ਲਾਈ ਜਾਂਦੀ ਹੈ, ਹੁਣ ਬਿਲਕੁਲ। ਅਸੀਂ ਪੰਜਾਬ ਤੋਂ ਆਏ, ਬੇਸ਼ੱਕ ਠੀਕ ਆ, ਬਹੁਤ ਟਾਈਮ ਹੋ ਗਿਆ ਸਾਨੂੰ ਆਇਆਂ ਨੂੰ। ਹਾਂਜੀ। ਉਦੋਂ ਦੇਖਦੇ ਹੁੰਦੇ ਸੀਗੇ ਕਿ ਦੀਵਾਲੀ ਵਾਲੇ ਦਿਨ ਬਸ ਦੀਵੇ ਬਾਲੇ ਜਾਂਦੇ ਸੀ, ਘਰ ਦੇ ਵਿੱਚ ਕੁਛ ਬਣਾ ਲਿਆ ਜਾਂਦਾ ਸੀ, ਹਾਂਜੀ, ਹਾਂਜੀ। ਗੁਰਦੁਆਰਾ ਸਾਹਿਬ ਜਾਇਆ ਜਾਂਦਾ ਸੀਗਾ ਨਾ ਉਦੋਂ। ਹੂੰ, ਤੇ ਹੁਣ ਕੀ ਆ, ਹੁਣ ਉਹਨੂੰ ਇੰਨਾ ਕਮਰਸ਼ੀਅਲਾਈਜ਼ ਕਰਤਾ ਕਿ ਉੱਥੇ ਗਿਫਟ ਦੇਣੇ ਸ਼ੁਰੂ ਕਰ ਦਿੱਤੇ ਲੋਕਾਂ ਨੇ ਇੱਕ ਦੂਜੇ ਨੂੰ। ਹੂੰ, ਉਹ ਗਿਫਟਾਂ ਦੇ ਤੌਰ ਤੇ ਆ। ਆਪਾਂ ਹੂੰ। ਦੇਖ ਹੁਣ ਥੈਂਕਸਗਿਵਿੰਗ ਦੀ ਗੱਲ ਕਰਦੇ ਆ ਕਿ ਜੀ, ਥੈਂਕਸਗਿਵਿੰਗ ਹੈ ਜਿਹੜਾ, ਜੀ। ਇਹਨਾਂ ਨੇ ਆਪਣੇ ਦਿਨ ਤਿਉਹਾਰ ਐਡੇ ਵੱਡੇ ਕਰ ਲਏ ਆ ਨਾ। ਹੂੰ। ਉਹ ਕੋਈ ਵੀ ਇਸ ਕੰਟਰੀ ਦੇ ਵਰਲਡ ਵਿੱਚ ਵਾਈਡ ਆ ਗਿਆ, ਦੱਸਤਾ ਲੋਕਾਂ ਨੂੰ। ਇਸ ਕੰਟਰੀ ਦੇ ਵਿੱਚ ਜਿਹੜਾ ਵੀ ਆਇਆ ਨਾ, ਹੂੰ, ਉਹ ਅਡਾਪਟ ਕਰੇ ਹੀ ਲੈਂਦਾ ਆ। ਕਰ ਹੀ ਲੈਣ, ਬਿਲਕੁਲ। ਪਰ ਜਿਹੜੇ ਸਾਡੇ ਆਪਣੇ ਤਿਉਹਾਰ ਆ, ਹੂੰ, ਅਸੀਂ ਆਪਣੇ ਘਰਾਂ 'ਚ ਆਪਣੇ ਨਿਆਣਿਆਂ ਨੂੰ ਹੀ ਨਹੀਂ ਦੱਸ ਸਕੇ। ਹੂੰ। ਸੋ ਇਹਦੀ ਗੱਲ ਮੈਂ ਅਗਲੇ ਸ਼ੋਅ ਦੇ ਵਿੱਚ ਕਰਾਂਗੀ ਜੀ, ਕਿ ਜੀ। ਪਰ ਜਦੋਂ ਅਸੀਂ ਕਿਸੇ ਤੋਂ ਕੁਛ ਸਿੱਖਣਾ ਹੋਵੇ ਨਾ, ਕਿਸੇ ਤੋਂ ਵੀ ਸਿੱਖ ਸਕਦੇ ਹਾਂ। ਹਾਂਜੀ, ਹਾਂਜੀ। ਇੱਕ ਜ਼ਰੂਰੀ ਨਹੀਂ, ਚਲੋ ਜੇ ਹੁਣ ਗੋਰੇ ਆਪਣੇ ਤਿਉਹਾਰ ਮਨਾਉਂਦੇ, ਕ੍ਰਿਸਮਸ ਮਨਾਉਂਦੇ ਆ, ਥੈਂਕਸਗਿਵਿੰਗ ਮਨਾਉਂਦੇ ਆ, ਵੱਡੇ ਲੈਵਲ ਤੇ ਮੰਨ ਰਹੀ ਆ। ਜੀ, ਬੇਸ਼ੱਕ ਜੀ। ਉਹ ਕਮਰਸ਼ਲੀ ਹੋ ਗਿਆ ਸਾਰਾ ਕੁਛ, ਹੂੰ, ਹੂੰ। ਪਹਿਲਾਂ ਇਸ ਤਰ੍ਹਾਂ ਨਹੀਂ ਸੀ, ਹੂੰ, ਹੂੰ। ਪਰ ਉਹ ਮਨਾਉਂਦੇ ਤਾਂ ਹੈਗੇ ਆ ਨਾ। ਅਸੀਂ ਵੀ ਆਪਣਾ ਇਸ ਚੀਜ਼ ਨੂੰ ਕਹਿੰਦੇ ਹੁੰਦੇ ਆ ਵੀ ਕਿਸੇ ਦੀ ਨਕਲ ਮਾਰ ਕੇ ਕਰੀਏ ਕਿ ਅਸੀਂ ਆਪਣੇ ਦਿਨਾਂ ਨੂੰ ਐਡੇ ਵੱਡੇ ਕਿਸ ਤਰ੍ਹਾਂ ਕਰਨਾ ਕਿ ਸਾਡੇ ਜਿਹੜੇ ਕੰਨਾਂ ਦੇ ਵਿੱਚ ਨਾ ਪੈਂਦੀ ਨਹੀਂ ਆਵਾਜ਼, ਜੀ। ਉਹਦੇ ਵਿੱਚ ਆਵਾਜ਼ ਪੈ ਜਾਏ। ਹੂੰ। ਅਸੀਂ ਦੂਜਿਆਂ ਨੂੰ ਤੇ ਕੀ ਦੱਸਣਾ, ਸਾਡੇ ਆਪਣਿਆਂ ਨੂੰ ਹੀ, ਆਪਣੇ ਕੰਨਾਂ 'ਚ ਹੀ ਨਹੀਂ ਜਾਂਦੀ ਇਹ ਆਵਾਜ਼। ਜੀ, ਜੀ। ਤੁਸੀਂ ਲੰਘੇ ਦਿਨੀਂ ਦੇਖਿਆ ਹੋਣਾ, ਵੈਟਰਨ ਡੇ ਇਹਨਾਂ ਨੇ ਸੈਲੀਬ੍ਰੇਟ ਕੀਤਾ ਵਾ। ਜੀ। ਕਿੱਡੇ ਸ਼ਾਨਦਾਰ ਤਰੀਕੇ ਨਾਲ ਕੀਤਾ। ਕਦੇ ਅਸੀਂ ਆਪਣੇ ਲਈ, ਜਿਨ੍ਹਾਂ ਲੋਕਾਂ ਨੇ ਸਾਡੇ ਲਈ ਜਾਨਾਂ ਵਾਰੀਆਂ, ਕਦੇ ਅਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਯਾਦ ਕਰਦੇ ਹਾਂ ਜਾਂ ਇਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਵਾ? ਨਹੀਂ, ਅਸੀਂ ਤਾਂ ਜਿਹੜੇ ਕੁਰਸੀਆਂ ਤੇ ਬੈਠੇ ਉਹਨਾਂ ਨੂੰ ਮੂਹਰੇ ਕਰੀਦਾ ਆ, ਉਹਨਾਂ ਉਹਨਾਂ ਨੂੰ ਦੀਆਂ। ਮੂਹਰੇ ਕਰੀਦਾ ਆ। ਜੀ। ਉਹਨਾਂ ਨੂੰ ਤਾਂ ਯਾਦ ਹੀ ਨਹੀਂ ਹੁੰਦਾ ਕਿ ਹੂੰ, ਕੁਰਸੀਆਂ ਅਸੀਂ ਡਾਹੀਆਂ ਆ, ਜਿਨ੍ਹਾਂ ਹੂੰ। ਨੇ ਕੁਰਬਾਨੀਆਂ ਕੀਤੀਆਂ ਉਹਨਾਂ ਦਾ ਤਾਂ ਨਾਂ ਹੀ ਨਹੀਂ ਹੁੰਦਾ। ਨਾ ਹੀ ਨਹੀਂ ਹੁੰਦਾ। ਜੀ। ਹਾਂ, ਸੋ ਇਹ ਉਹਨਾਂ ਇਹ ਦਾ ਤੁਹਾਡੀ ਗੱਲ ਬਿਲਕੁਲ ਮੈਂ ਸਹਿਮਤ ਹਾਂ ਇਹਦੇ ਨਾਲ ਕਿ ਅਸੀਂ ਇਹਨਾਂ ਤੋਂ ਇਹ ਚੀਜ਼ਾਂ ਜ਼ਰੂਰ ਸਾਨੂੰ ਸਿੱਖਣੀਆਂ ਬਣਦੀਆਂ ਨੇ। ਚੰਗੀ ਗੱਲ ਸਿੱਖ ਲੈਣੀ ਚਾਹੀਦੀ, ਚੰਗੀ ਗੱਲ ਕਿਤੇ ਵੀ ਕਿਸੇ ਵੀ, ਹੋਵੇ। ਬਿਲਕੁਲ ਕਿਸੇ ਵੀ ਥਾਂ ਤੇ ਹੈ, ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਹੈ, ਕਿਸੇ ਕੋਈ ਖਾਸ ਫਿਰਕੇ ਦੇ ਵਿੱਚ ਹੈ, ਕਿਸੇ ਧਰਮ ਦੇ ਵਿੱਚ ਹੈ, ਕਿਤੇ ਰਹਿਣ ਵਾਲੇ ਲੋਕਾਂ ਦੇ ਵਿੱਚ, ਉਹ ਸਾਨੂੰ ਸਿੱਖ ਲੈਣੀ ਚਾਹੀਦੀ ਹੈ। ਔਰ ਆਪਣਾ ਸੱਭਿਆਚਾਰ, ਆਪਣਾ ਇਤਿਹਾਸ ਦੁਨੀਆ ਨੂੰ ਵੱਡਾ ਕਿਵੇਂ ਬਣਾ ਕੇ ਪੇਸ਼ ਕਰਨਾ ਹੈ, ਉਹ ਚੀਜ਼ ਇਹਨਾਂ 'ਚ ਬਖੂਬੀ ਹੈ, ਇਸ ਥਾਂ ਦੇ ਵਿੱਚ ਆ, ਇਸ ਤਹਿਜ਼ੀਬ ਦੇ ਵਿੱਚ ਆ ਕਿ ਦੁਨੀਆ ਨੂੰ ਦੱਸਣਾ ਕਿ ਜਿਵੇਂ ਤੁਸੀਂ ਗੂਗਲ ਦੀ ਜ਼ਿਕਰ ਕੀਤਾ, ਬਹੁਤ ਘੱਟ ਸਾਡੇ ਜਿਹੜੇ ਨੇ ਉਹ ਹੀਰੋਜ਼ ਨੇ ਜਿਨ੍ਹਾਂ ਦਾ ਗੂਗਲ ਦੇ ਉੱਤੇ ਚਰਚਾ ਹੁੰਦਾ, ਕਿਉਂਕਿ ਹਲੇ ਅਸੀਂ ਦੱਸਿਆ ਹੀ ਨਹੀਂ, ਹਲੇ ਅਸੀਂ ਲੋਕਾਂ ਨੂੰ ਤਾਂ ਦੂਰ ਦੀ ਗੱਲ, ਹਲੇ ਅਸੀਂ ਆਪਣਿਆਂ ਤੱਕ ਵੀ ਉਹਨਾਂ ਸਾਨੂੰ ਚੀਜ਼ਾਂ ਆਪ ਨੂੰ ਨੂੰ ਹੀ ਨਹੀਂ ਪਤਾ ਕਈਆਂ ਨੂੰ। ਹਾਂਜੀ, ਸਾਨੂੰ ਆਪ ਨੂੰ ਨਹੀਂ ਪਤਾ। ਤੇ ਇਹ ਥੈਂਕਸਗਿਵਿੰਗ ਦੀ ਆਪਾਂ ਚਰਚਾ ਤਾਂ ਕੀਤੀ ਸੀ ਕਿਉਂਕਿ ਅੱਜ ਅਮਰੀਕਾ ਭਰ ਦੇ ਵਿੱਚ, ਅਮਰੀਕਾ ਦੇ ਨਾਲ-ਨਾਲ ਨਾਰਥ ਅਮਰੀਕਾ ਕਹਿ ਸਕਦੇ ਹਾਂ, ਇਹਦੇ ਨਾਲ-ਨਾਲ ਕੁਛ ਹੋਰ ਮੁਲਕ ਜਿਹੜੇ ਕਿ ਇਸ ਦਿਨ ਨੂੰ ਸੈਲੀਬ੍ਰੇਟ ਕਰਦੇ ਆ। ਹਾਰਵੈਸਟ ਡੇ ਵੀ ਇਹਨੂੰ ਕਈ ਥਾਂ ਤੇ ਕਿਹਾ ਜਾਂਦਾ। ਅਮਰੀਕਾ ਦਾ ਰਵਾਇਤੀ ਤਿਉਹਾਰ ਹੈ। 15ਵੀਂ 16ਵੀਂ ਸਦੀ ਦੇ ਵਿੱਚ ਇਸ ਤਿਉਹਾਰ ਨੂੰ ਲੋਕ ਮਨਾਉਣ ਲੱਗੇ ਸਨ। 20ਵੀਂ ਸਦੀ ਦੇ ਵਿੱਚ, ਜਿਵੇਂ ਮੈਂ ਜ਼ਿਕਰ ਕਰਕੇ ਹਟਿਆ 1941 ਦਾ, ਉਦੋਂ ਜਿਹੜਾ ਇਹਨੂੰ ਕਾਂਗਰਸ ਨੇ ਮਾਨਤਾ ਦਿੱਤੀ। ਟਰਕੀ ਦੇ ਜਿਹੜਾ ਉਹ ਇੰਗਲੈਂਡ ਦੀ ਇੱਕ ਪ੍ਰਥਾ ਦੇ ਨਾਲ, ਇੱਕ ਕਥਾ ਦੇ ਨਾਲ, ਇੱਕ ਕਹਾਣੀ ਦੇ ਨਾਲ ਜੁੜਿਆ ਕਿ ਹਮਲਾ ਹੋਣਾ ਸੀ, ਉਸ ਤੋਂ ਬਾਅਦ ਟਰਕੀਆਂ ਬਣਾਉਣੀਆਂ ਸ਼ੁਰੂ ਹੋ ਗਈਆਂ
ਤੇ ਆਪਾਂ ਜਿਹੜੇ ਆਪਣੇ ਜਿਹੜੇ ਬੱਚੇ ਨੇ ਉਹ ਤਾਂ ਕਰਕੇ ਕਿਉਂਕਿ ਉਹ ਸਕੂਲਾਂ ਦੇ ਵਿੱਚੋਂ ਇਹ ਸਭ ਚੀਜ਼ਾਂ ਦੇਖਦੇ ਨੇ, ਸੁਣਦੇ ਨੇ, ਗੱਲਾਂ ਹੁੰਦੀਆਂ ਨੇ ਕਲਾਸਾਂ ਦੇ ਵਿੱਚ ਕਿ ਤੁਸੀਂ ਇਸ ਵੀਕਐਂਡ ਤੇ ਕੀ ਕਰ ਰਹੇ ਹੋ, ਐਂਡ ਕੀ ਹੈਲੋਵੀਨ ਹੈ, ਐਤਕੀ ਆ, ਐਤਕੀ ਆ। ਸੋ ਇਹ ਚੀਜ਼ਾਂ ਸਾਰੀਆਂ ਨੇ ਹੌਲੀ-ਹੌਲੀ ਫਿਰ ਉਹ ਆਪਣੇ ਪਰਿਵਾਰਾਂ ਦਾ ਹਿੱਸਾ ਬਣਦੀਆਂ ਨੇ। ਪਰ ਆਪਾਂ ਜਿੱਥੇ ਇਸ ਗੱਲ ਦੇ ਉੱਤੇ ਆਪਾਂ ਸਾਰੇ ਇੱਕਮਤ ਆ, ਹੋਣਾ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ ਇੱਕਮਤ ਕਿ ਜਿੱਥੇ ਆਪਾਂ ਜਿਸ ਥਾਂ ਤੇ ਰਹਿ ਰਹੇ ਹਾਂ, ਜਿੱਥੇ ਉਹਨਾਂ ਦੇ ਦਿਨ ਤਿਉਹਾਰਾਂ ਨੂੰ ਮਹੱਤਤਾ ਦੇਣੀ ਬਣਦੀ ਆ। ਇਹ ਨਹੀਂ ਆਪਾਂ ਕਹਿੰਦੇ ਕਿ ਨਾ ਕਰੋ ਸੈਲੀਬ੍ਰੇਟ, ਇਹ ਨਹੀਂ ਆਪਾਂ ਕਹਿੰਦੇ ਕਿ ਬਹੁਤ ਜ਼ਿਆਦਾ ਕਰੋ। ਉੱਥੇ ਸਾਨੂੰ ਆਪਣਾ ਜਿਹੜਾ ਅਮੀਰ ਸੱਭਿਆਚਾਰ ਆ, ਸਾਡਾ ਵਿਰਸਾ, ਸਾਡਾ ਇਤਿਹਾਸ, ਉਹ ਵੀ ਸਾਨੂੰ ਨਾਲ ਲਿਜਾਣਾ ਚਾਹੀਦਾ, ਨਾਲ ਅੱਗੇ ਤੋਰਨਾ ਚਾਹੀਦਾ। ਇੰਜੋਏ ਕਰਨਾ ਮਾੜਾ ਨਹੀਂ, ਉਹ ਖਰਚ ਕੀਤਾ ਮਾੜਾ ਜਿਹੜਾ ਤੁਹਾਨੂੰ ਬਾਅਦ 'ਚ ਚੁਭੀ ਜਾਵੇ, ਉਹ ਸਮਾਂ ਗਵਾਇਆ ਮਾੜਾ ਜਿਹੜਾ ਬਾਅਦ 'ਚ ਹੱਥ ਨਾ ਆਵੇ। ਹੋਰ ਚੀਜ਼ਾਂ ਕੁਛ ਨਹੀਂ ਮਾੜੀਆਂ, ਦਿਨ ਬਣੇ ਨੇ, ਤਿਉਹਾਰ ਬਣੇ ਨੇ, ਛੁੱਟੀਆਂ, ਆਨੰਦ ਲਓ, ਸਾਰਾ ਕੁਛ ਕਰੋ। ਪਰ ਇਹਦੇ ਨਾਲ ਜਿਵੇਂ ਬਲਵਿੰਦਰ ਕੌਰ ਜੀ ਨੇ ਚਰਚਾ ਕੀਤੀ ਹੈ ਕਿ ਅਸੀਂ ਦੁਨੀਆ ਨੂੰ ਦੱਸਣ ਦੇ ਵਿੱਚ ਹਾਲੇ ਉਸ ਪੱਧਰ ਤੇ ਨਹੀਂ ਜਾ ਸਕੇ, ਜਿਸ ਪੱਧਰ ਤੇ ਸ਼ਾਇਦ ਸਾਨੂੰ ਜਾਣਾ ਚਾਹੀਦਾ ਸੀਗਾ। ਅਸੀਂ ਤੇ ਨਾਲ ਦੇ ਗੁਆਂਢੀ ਨੂੰ ਨਹੀਂ ਦੱਸ ਸਕਦੇ। ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦੀ ਹਾਂ। ਹਾਂਜੀ, ਹਾਂਜੀ। ਜਦੋਂ ਮੇਰਾ ਬੇਟਾ ਸਕੂਲ ਜਾਂਦਾ ਸੀ, ਜੀ। ਉੱਥੇ ਨਾ ਜਿੱਦਣ ਚਾਈਨੀਜ਼ ਨਿਊ ਈਅਰ ਹੁੰਦਾ ਸੀਗਾ, ਹਾਂਜੀ। ਉਹ ਨਾ ਸਕੂਲਾਂ 'ਚ ਜਾਂਦੇ ਸੀ। ਜੀ। ਇੱਕ ਲਾਲ ਛੋਟਾ ਬੈਗ ਲੈ ਕੇ, ਹੂੰ। ਉਹਦੇ ਵਿੱਚ ਨਾ $1 ਪਾਇਆ ਹੁੰਦਾ ਸੀਗਾ। ਠੀਕ ਹੈ। ਉਹ ਜਿਹਦਾ ਨਿਆਣਾ ਜਿਹੜੀ ਕਲਾਸ 'ਚ ਪੜ੍ਹਦਾ ਨਾ $1 ਦੇਣਾ, ਹੂੰ। ਨਾਲ ਹੈਪੀ ਨਿਊ ਈਅਰ ਲਿਖ ਦੇਣਾ। ਜੀ। $1 ਵੱਧ ਤੋਂ ਵੱਧ 30 ਨਿਆਣੇ ਹੋਣਗੇ, 35 ਹੋਣਗੇ, 40 ਹੋਣਗੇ, ਲਾ ਲਓ, ਹੁਣ ਕਲਾਸਾਂ ਵੱਡੀਆਂ ਹੋ ਗਈਆਂ। ਉਹ ਇਸ ਤਰ੍ਹਾਂ ਦੱਸਦੇ ਆ ਜਾ ਕੇ। ਤੇ ਜਿੱਥੇ ਅਸੀਂ ਕਈ ਸਾਲਾਂ ਤੋਂ ਕੰਮ ਕਰਦੇ ਹੁੰਦੇ ਆ ਨਾ, ਜੌਬ ਕਰਦੇ ਆ, ਜੀ। ਉੱਥੇ ਅਸੀਂ ਆਪਣੇ ਦਿਨਾਂ ਨੂੰ ਲੁਕੋ ਕੇ ਰੱਖਦੇ ਆ। ਅਸੀਂ ਕਦੀ ਗੱਲ ਹੀ ਨਹੀਂ ਕੀਤੀ ਸਾਡਾ ਐਡਾ ਵੱਡਾ ਦਿਨ ਆ, ਹਾਂਜੀ, ਹਾਂਜੀ, ਸਾਡੇ ਬਿਲਕੁਲ। ਖਾਲਸੇ ਦਾ ਜਨਮ ਦਿਹਾੜਾ ਆ, ਅਸੀਂ ਹੂੰ। ਕਦੀ ਕੋਈ ਗੱਲ ਹੀ ਨਹੀਂ ਕੀਤੀ ਹੈਗੀ। ਗੁਰੂ ਹੂੰ। ਨਾਨਕ ਦੇਵ ਜੀ ਦਾ ਅਵਤਾਰ ਪੁਰਬ ਆ, ਅਸੀਂ ਹਾਂਜੀ। ਕਦੀ ਕੋਈ ਗੱਲ ਹੀ ਨਹੀਂ ਕਰਦੇ ਹੈਗੇ। ਸਾਡੇ ਵੀ ਦਿਨ ਹੈਗੇ ਆ, ਅਸੀਂ ਵੀ ਦਿਨ ਮਨਾਉਂਦੇ ਆ। ਸਾਡੇ ਜੀ। ਤਾਂ ਐਵਰੀ ਡੇ ਕੋਈ ਨਾ ਕੋਈ ਦਿਨ ਆ। ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ। ਹਾਂ, ਸਾਡੇ ਤਾਂ ਦਿਨ ਤਿਉਹਾਰ ਬਹੁਤ ਜ਼ਿਆਦਾ, ਗੋਰਿਆਂ ਦੇ ਤਾਂ ਥੋੜੇ ਜਿਹੇ ਹੀ ਆ। ਹਾਂ, ਅਸੀਂ ਆਪਣੇ ਦਿਨ ਤਿਉਹਾਰਾਂ ਨੂੰ ਉਹ ਮਹੱਤਤਾ ਆਪ ਵੀ ਨਹੀਂ ਦਿੱਤੀ, ਨਾ ਅਸੀਂ ਕਿਸੇ ਤੋਂ ਦਵਾ ਸਕੇ। ਜੇ ਅਸੀਂ ਆਪ ਮਹੱਤਤਾ ਨਹੀਂ ਦੇ ਸਕੇ ਤੇ ਫਿਰ ਕੋਈ ਥੋੜਾ ਦੇਊਗਾ ਆਪਣੇ ਦਿਨ ਤਿਉਹਾਰਾਂ ਨੂੰ ਕਿਸੇ ਨੂੰ ਕੀ ਲੋੜ ਪਈ ਹੈ, ਹਾਂਜੀ। ਕਿਸੇ ਨੂੰ ਤਾਂ ਪਤਾ ਹੀ ਨਹੀਂ। ਅਸੀਂ ਤਾਂ ਕਿਸੇ ਨਾਲ ਗੱਲ ਹੀ ਨਹੀਂ ਕਰਦੇ ਨਾ ਜੀ, ਜੀ। ਕਿ ਸਾਡਾ ਆਹ ਦਿਨ ਹੈਗਾ ਆ। ਅਸੀਂ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਵਾਰੀ ਗੱਲ ਕਰਦੇ ਹੁੰਦੇ ਆ ਕਿ ਜਦੋਂ ਤੁਹਾਡਾ ਕੋਈ ਦਿਨ ਦਿਹਾੜਾ ਆਉਂਦਾ ਆ, ਤੁਹਾਡੇ ਜਿਹੜੇ ਨਾਲ ਦੇ ਕੰਮ ਕਰਦੇ ਆ, ਜੀ। ਸਾਲ ਬਾਅਦ ਤੁਸੀਂ ਨਾ $40-50 ਖਰਚ ਦੋ ਉਹਨਾਂ ਲਈ। ਕੋਈ ਬ੍ਰੇਕਫਾਸਟ, ਕੋਈ ਡੋਨਟ, ਕੋਈ ਵੀ ਕੁੱਕੀਆਂ ਲੈ ਜਾਓ, ਕੈਂਡੀਆਂ ਲੈ ਜਾਓ, ਤੁਸੀਂ ਕੁਛ ਵੀ ਲੈ ਜਾਓ। ਜੀ, ਜੀ। ਤੁਹਾਨੂੰ ਪੁੱਛਣਗੇ ਨਾ ਕਾਹਦੇ ਲਈ ਆ, ਪੁੱਛਣਗੇ ਨਾ ਤੁਸੀਂ ਇਹ ਕਿਹੜੀ ਖੁਸ਼ੀ ਦੇ ਵਿੱਚ ਲੈ ਕੇ ਆਏ ਆ। ਤੇ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਸੁਣ ਕੇ, ਬਹੁਤ ਸਾਰੇ ਲੋਕਾਂ ਨੇ ਇਸ ਨੂੰ ਕੀਤਾ ਵੀ ਹੈ। ਜੀ, ਜੀ, ਬਿਲਕੁਲ। ਉਹ ਉਹਨਾਂ ਨੂੰ ਹਰੇਕ ਸਾਲ ਉਹ ਪੁੱਛਦੇ ਆ ਕਿ ਐਤਕੀ ਤੁਸੀਂ ਕੁਛ ਨਹੀਂ ਕੀਤਾ। ਸੋ ਆਪਣਾ ਸਮਾਂ ਜਿਹੜਾ ਜੀ ਉਹ ਸਮਾਪਤੀ ਵੱਲ ਹੈ। ਆਪਾਂ ਇੱਥੇ ਹੀ ਤੁਹਾਡੇ ਤੋਂ ਸਾਰਿਆਂ ਤੋਂ ਇਜਾਜ਼ਤ ਲਵਾਂਗੇ। ਥੈਂਕਸ ਗਿਵਿੰਗ ਤੁਸੀਂ ਕਿਵੇਂ ਮਨਾ ਰਹੇ ਹੋ? ਸੇਫ ਰਹੋ। ਆਪਣਾ ਜੇ ਟਰੈਵਲ ਕਰ ਰਹੇ ਹੋ ਤਾਂ ਧਿਆਨ ਰੱਖੋ। ਕਈ ਥਾਵਾਂ ਤੇ ਮੌਸਮ ਵੀ ਠੀਕ ਨਹੀਂ ਆ, ਉੱਥੇ ਵੀ ਤੁਸੀਂ ਆਪਣਾ ਜ਼ਰੂਰ ਖਿਆਲ ਰੱਖੋ ਟਰੈਵਲ ਕਰਦੇ ਸਮੇਂ, ਤੇ ਇੰਜੋਏ ਕਰੋ, ਫਨ ਕਰੋ। ਬਲਵਿੰਦਰ ਕੌਰ ਜੀ, ਤੁਸੀਂ ਕਿਉਂਕਿ ਬ੍ਰੌਡਕਾਸਟਰ ਦੀ ਜੌਬ ਤੇ, ਤੁਸੀਂ ਰੇਡੀਓ ਦੇ ਨਾਲ ਬਣੇ ਰਹੋ ਜੀ। ਬਿਲਕੁਲ ਜੀ, ਅਸੀਂ ਜੀ। ਤੁਹਾਡੇ ਨਾਲ ਬਿਲਕੁਲ ਹਾਂਜੀ, ਬਣੇ ਹਾਂਜੀ। ਰਹਿਣਾ ਆ। ਜੀ। ਤੁਹਾਨੂੰ ਨਹੀਂ ਅਸੀਂ ਕਹਿੰਦੇ ਉਦਾਸ ਹੋਣ ਦੇਣਾ, ਪਰ ਹਾਂਜੀ, ਹਾਂਜੀ। ਤੁਸੀਂ ਆਪਣਾ ਜਿਹੜਾ ਕੋਈ ਵੀ ਦਿਨ ਆ, ਜਿਸ ਤਰ੍ਹਾਂ ਵੀ ਖੁਸ਼ੀ ਦੇ ਨਾਲ ਮਨਾਉਂਦੇ ਆ, ਬਿਲਕੁਲ ਜੀ। ਉਹ ਤੁਸੀਂ ਜ਼ਰੂਰ ਮਨਾਓ। ਆਪਣੇ ਪਰਿਵਾਰਾਂ ਦੇ ਵਿੱਚ ਬੈਠੋ।